ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 18 ਅਪ੍ਰੈਲ ਦਿਨ ਹੈਗਾ ਸ਼ਨੀਚਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕੋਵਿਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਨੂੰ ਲੈਣ ਦਾ ਸਮਾਂ ਉਸ ਨੂੰ ਅੱਗੇ ਜੂਨ ਤੱਕ ਕੀਤਾ ਗਿਆ ਹੈ। ਜੇ ਕਿਸੇ ਦੀ ਕਰੋਨਾ ਵਾਇਰਸ ਦੇ ਕਰਕੇ ਜੌਬ ਚਲੀ ਗਈ ਹੈ, ਜੌਬ ਦੇ ਕਰਕੇ ਹੈਲਥ ਇੰਸ਼ੋਰੈਂਸ ਚਲੀ ਗਈ ਹੈ, ਉਹ ਅਜੇ ਵੀ ਇਸ ਦੇ ਜ਼ਰੀਏ ਆਪਣੀ ਹੈਲਥ ਇੰਸ਼ੋਰੈਂਸ ਲੈ ਸਕਦੇ ਨੇ। ਜਾਂ ਤੁਸੀਂ ਆਪਣਾ ਮੈਡੀਕਲ ਅਪਲਾਈ ਕਰਨਾ ਹੈ, ਮੈਡੀਕਲ ਦੇ ਵਿੱਚ ਕੋਈ ਤਬਦੀਲੀ ਕਰਨੀ ਹੈ, ਜਾਂ ਹੈਲਥ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਚੇਂਜਿਸ ਕਰਵਾਉਣੇ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਨਾਲ ਹੀ ਕ੍ਰਿਸ਼ਨ ਤਰੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀਆਂ ਕੀ ਖਬਰਾਂ ਰਹੀਆਂ, ਅਤੇ ਜੇ ਕੋਈ ਅੱਜ ਦੀ ਹੋਰ ਕੋਈ ਵੱਡੀ ਖਬਰ ਹੈ ਉਸ ਉੱਤੇ ਵੀ ਜ਼ਰੂਰ ਜਾਣਕਾਰੀ ਦਿਓ ਜੀ। ਅੱਜ ਦੀ ਸਭ ਤੋਂ ਵੱਡੀ ਖਬਰ ਤੇ ਪੰਜਾਬ ਦੇ ਲਿਹਾਜ਼ ਨਾਲ ਜੇ ਵੇਖੀਏ ਤਾਂ ACP ਅਨਿਲ ਕੋਹਲੀ ਦਾ ਇੰਤਕਾਲ ਹੀ ਹੈ, ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ ਲੁਧਿਆਣਾ ਦੇ ਵਿੱਚ, ਅਤੇ ਅੱਜ ਉਹਨਾਂ ਦੀ ਬਾਅਦ ਦੁਪਹਿਰ ਮੌਤ ਹੋ ਗਈ। ਹਾਲਾਂਕਿ ਸਵੇਰੇ ਖਬਰਾਂ ਚੱਲ ਰਹੀਆਂ ਸਨ ਕਿ ਉਹਨਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ, ਔਰ ਪਹਿਲੇ ਪੇਸ਼ੈਂਟ ਹੋਣਗੇ ਪੰਜਾਬ ਦੇ ਵਿੱਚ ਉਹ ਜਿਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ। ਪਰ ਕਿਉਂਕਿ ਹਾਲਤ ਉਹਨਾਂ ਦੀ ਕ੍ਰਿਟੀਕਲ ਸੀਗੀ, ਇਸ ਕਰਕੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਤਾਂ ਇੱਥੇ ਹੁਣ ਇੱਕ ਬਹਿਸ ਇਹ ਵੀ ਛਿੜਦੀ ਪਈ ਆ ਕਿ ਕੀ ਪਲਾਜ਼ਮਾ ਥੈਰੇਪੀ ਜਿਹੜੀ ਉਹ ਕਾਰਗਰ ਹੈ ਜਾਂ ਨਹੀਂ ਹੈ। ਪਹਿਲੀ ਗੱਲ ਤਾਂ ਇਹ ਆ ਕਿ ਦੇਖੋ, ਸਭ ਨੂੰ ਪਤਾ ਹੀ ਆ ਕਿ ਪਲਾਜ਼ਮਾ ਦੇ ਵਿੱਚ ਐਂਟੀਬਾਡੀ ਹੁੰਦੀ ਹੈ, ਜਿਹੜੀ ਬਾਹਰੀ ਬੈਕਟੀਰੀਆ ਦੇ ਹਮਲਿਆਂ ਤੋਂ ਜਾਂ ਜਿਹੜੇ ਵਾਇਰਸ ਹੁੰਦੇ ਉਹਦੇ ਹਮਲਿਆਂ ਤੋਂ ਬਾਡੀ ਨੂੰ ਪ੍ਰੋਟੈਕਟ ਕਰਦੀ ਹੈ। ਤਾਂ ਬਹੁਤ ਵੱਡੀ ਸਮੱਸਿਆ ਇਹੋ ਆ ਕਿ ਐਂਟੀਬਾਡੀ ਜਿਹੜੀ ਹੈ ਉਹ ਕਰੋਨਾ ਦੇ ਮਾਮਲੇ ਵਿੱਚ ਐਕਟਿਵ ਨਹੀਂ ਹੋ ਪਾ ਰਹੀ, ਕਿਉਂਕਿ ਇਹ ਵਾਇਰਸ ਨਵੀਂ ਕਿਸਮ ਦਾ ਹੈ। ਤਾਂ ਦੂਜੀ ਚੀਜ਼ ਜਿਹੜੀ ਹੈ ਇਹ ਇਸ ਮਾਮਲੇ ਦੇ ਵਿੱਚ ਉਹ ਇਹੋ ਆ ਕਿ ਪਲਾਜ਼ਮਾ ਥੈਰੇਪੀ ਬੇਸ਼ੱਕ ਬਹੁਤ ਪੁਰਾਣੀ ਥੈਰੇਪੀ ਆ, ਬਟ ਇੰਡੀਆ ਦੇ ਵਿੱਚ ਇਹਦਾ ਚੱਲਣ ਬਹੁਤ ਘੱਟ ਆ। ਸਮੱਸਿਆ ਇਹ ਵੀ ਆ ਜਾਂਦੀ ਆ ਕਿ ਇੱਕ ਪਲਾਜ਼ਮਾ ਜਿਹੜਾ ਕਿਸੇ ਦੇ ਖੂਨ 'ਚੋਂ ਕੱਢਣਾ ਹੁੰਦਾ ਹੈ, ਜਿਹਦੇ ਵਿੱਚ ਐਂਟੀਬਾਡੀ ਹੁੰਦੀ ਹੈ, ਉਹ ਇੱਕ ਸੀਮਤ ਵਕਫੇ ਦੇ ਵਿੱਚ ਕੱਢਣਾ ਹੁੰਦਾ। ਜਿਸ ਤਰ੍ਹਾਂ ਇਸ ਮਾਮਲੇ 'ਚ ਵੀ ਮੇਰੇ ਖਿਆਲ ਦੇ ਨਾਲ ਹੋਇਆ ਕਿ ਜਾਂ ਤਾਂ ਉਹਨਾਂ ਨੂੰ 2-3 ਦਿਨ ਪਹਿਲਾਂ ਇਹ ਪਲਾਜ਼ਮਾ ਥੈਰੇਪੀ ਦਿੱਤੀ ਜਾਂਦੀ ਤਾਂ ਬਿਹਤਰ ਸੀਗਾ। ਪਰ ਹੋਇਆ ਕੀ ਹੈ ਕਿ ਪਲਾਜ਼ਮਾ ਥੈਰੇਪੀ ਜਿਹੜੀ ਆ ਉਹ ਲੇਟ ਦਿੱਤੀ ਜਾ ਰਹੀ ਸੀਗੀ ਸ਼ਾਇਦ। ਪਰ ਇਹ ਗੱਲ ਆ ਕਿ ਹੁਣ ਉਹ ਜਿਹੜਾ ਵਕਫਾ ਮਤਲਬ ਕਿ ਇਹ ਕਦੋਂ ਦਿੱਤਾ ਜਾਂਦਾ, ਜਦ ਬੰਦਾ ਪੂਰੀ ਤਰ੍ਹਾਂ ਰਿਕਵਰ ਨਹੀਂ ਹੁੰਦਾ ਪਰ ਠੀਕ ਹੋ ਚੁੱਕਾ ਹੁੰਦਾ, ਉਹ 2-3 ਦਿਨ ਦਾ ਪੀਰੀਅਡ ਹੁੰਦਾ। ਹੁਣ ਜਿਹੜਾ ਕਰੋਨਾ ਵਾਇਰਸ ਤੋਂ ਉੱਭਰਿਆ ਵਾ ਬੰਦਾ, ਪਹਿਲਾਂ ਤਾਂ ਉਹ ਡੋਨੇਸ਼ਨ ਵਾਸਤੇ ਮਤਲਬ ਕਿ ਦਾਨ ਵਾਸਤੇ ਤਿਆਰ ਹੋਵੇ ਕਿ ਮੈਂ ਪਲਾਜ਼ਮਾ ਡੋਨੇਟ ਕਰੂੰਗਾ। ਦੂਜੀ ਚੀਜ਼ ਇਹ ਆ ਕਿ ਉਹਨੂੰ ਕੋਈ ਬਿਮਾਰੀ ਨਾ ਹੋਵੇ। ਤੀਸਰੀ ਗੱਲ ਹੈ ਕਿ ਤੁਹਾਡੇ ਕੋਲ ਮਸ਼ੀਨਾਂ ਵਗੈਰਾ ਜੋ ਚਾਹੀਦੀਆਂ, ਕਿਉਂਕਿ ਪਲਾਜ਼ਮਾ ਕੱਢਣ ਲਈ ਆਮ ਤੌਰ 'ਤੇ ਸਭ ਨੂੰ ਪਤਾ ਹੀ ਹੈ ਕਿ ਬਲੱਡ ਦੇ ਵਿੱਚ 3 ਕੰਪੋਨੈਂਟ ਹੁੰਦੇ ਆ। ਪਲਾਜ਼ਮਾ 55%, ਚਿੱਟੇ ਸੈੱਲ ਜਿਹੜੇ 1%, ਬਾਕੀ ਜਿਹੜੇ ਲਾਲ ਸੈੱਲ ਹੁੰਦੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਉਹ ਜਿਹੜਾ ਪਲਾਜ਼ਮਾ ਫੈਰੀਸਿਸ ਕਰਨ ਵਾਲੀ ਇੱਕ ਮਸ਼ੀਨ ਹੁੰਦੀ ਹੈ ਉਹ ਵੀ ਤੁਹਾਡੇ ਕੋਲ ਉਪਲਬਧ ਹੋਣੀ ਚਾਹੀਦੀ ਆ, ਔਰ ਸੀਮਤ ਵਕਫੇ ਦੇ ਵਿੱਚ ਪਲਾਜ਼ਮਾ ਕੱਢਿਆ ਜਾਣਾ ਚਾਹੀਦਾ, ਔਰ ਸੀਮਤ ਸਮੇਂ ਦੇ ਵਿੱਚ ਹੀ ਲੱਗਣਾ ਚਾਹੀਦਾ। ਇਹ ਇੱਕ ਬਹੁਤ ਵੱਡਾ ਚੈਲੰਜ ਹੁੰਦਾ। ਸੋ ਇਸ ਕਰਕੇ ਪਲਾਜ਼ਮਾ ਥੈਰੇਪੀ ਜਿਹੜੀ ਕਿ ਉਮੀਦ ਬਣਾ ਰਹੀ ਸੀਗੀ, ਵੈਸੇ ਤਾਂ ਸਾਡਾ ਮੀਡੀਆ ਕਹਿ ਰਿਹਾ ਸੀਗਾ ਕਿ ਕਰੋਨਾ ਦਾ ਲੱਕ ਤੋੜ ਦਊਗੀ, ਤਾਂ ਇਹ ਪਲਾਜ਼ਮਾ ਥੈਰੇਪੀ ਵੀ ਕਿਤੇ ਨਾ ਕਿਤੇ ਕੁਐਸਚਨ ਮਾਰਕ ਦੇ ਦਾਇਰੇ ਦੇ ਵਿੱਚ ਆ ਕਿ ਪਲਾਜ਼ਮਾ ਥੈਰੇਪੀ ਜਿਹੜੀ ਆ ਉਹ ਕੀ ਬੰਦਿਆਂ ਨੂੰ ਬਚਾ ਸਕਦੀ ਹੈ। ਸੋ ਇਹਦਾ ਜਵਾਬ ਇਹੋ ਆ ਕਿ ਪਲਾਜ਼ਮਾ ਥੈਰੇਪੀ ਕੁਝ ਮਾਮਲਿਆਂ 'ਚ ਤੁਹਾਨੂੰ ਰਾਹਤ ਇਉਂ ਦੇ ਸਕਦੀ ਆ ਕਿ ਜਿਹੜੀ ਵੈਂਟੀਲੇਟਰ ਦੀ ਪੂਰੇ ਸੰਸਾਰ ਦੇ ਵਿੱਚ ਥੋੜ੍ਹਾ, ਤਾਂ ਉਸ ਮਾਮਲੇ ਦੇ ਵਿੱਚ ਇਹ ਥੋੜ੍ਹਾ ਬਚਾਅ ਕਰ ਸਕਦੀ ਹੈ। ਜੇ ਤੁਸੀਂ ਆਖੋ ਕਿ ਪੂਰਨ ਤੌਰ 'ਤੇ ਜਿਹੜੀ ਪਲਾਜ਼ਮਾ ਥੈਰੇਪੀ ਆ ਉਹ ਕਰੋਨਾ ਵਾਇਰਸ ਨੂੰ ਨਸ਼ਟ ਕਰ ਦੂਗੀ, ਤਾਂ ਇਹ ਗੱਲ ਗਲਤ ਆ। ਜੇ ਆਪਾਂ ਸੰਸਾਰ ਪੱਧਰ 'ਤੇ ਅੱਜ ਕਰੋਨਾ ਵਾਇਰਸ ਅਪਡੇਟ ਨਾਲ ਰੂਬਰੂ ਹੋਈਏ ਤਾਂ ਗਿਣਤੀ ਜਿਹੜੀ ਆ ਟੋਟਲ ਹੋ ਚੁੱਕੀ ਆ 22,66,586,
ਮੌਤਾਂ ਜਿਹੜੀਆਂ ਸੀਗੀਆਂ ਸ਼ਾਮ 6 ਵਜੇ ਇੰਡੀਆ ਦੇ ਟਾਈਮ ਅਨੁਸਾਰ ਉਦੋਂ ਤੱਕ 1,55,000 ਤੋਂ ਮੌਤਾਂ ਜਿਹੜੀਆਂ ਵੱਧ ਚੁੱਕੀਆਂ ਸਨ। ਰਿਕਵਰਡ ਜਿਹੜੇ ਮਾਮਲੇ ਆ ਉਹ ਲਗਭਗ 6 ਲੱਖ ਆ। ਸੋ ਇਹ ਇੰਟਰਨੈਸ਼ਨਲ ਅੰਕੜਾ ਸੀਗਾ। ਜੇ ਇੰਡੀਆ ਦੇ ਲਿਹਾਜ਼ ਨਾਲ ਵੇਖੀਏ ਤਾਂ ਇੱਥੇ ਆਲਮੋਸਟ 500 ਬੰਦਿਆਂ ਦੀ ਡੈਥ ਹੋ ਚੁੱਕੀ ਹੈ, 15,000 ਤੱਕ ਮਾਮਲਾ ਪੁੱਜ ਗਿਆ। ਤਾਂ ਦੂਜੀਆਂ ਅਪਡੇਟਸ ਜੋ ਇੰਡੀਆ ਦੇ ਨਾਲ ਜੁੜੀਆਂ ਉਹ ਇਹੋ ਆ ਕਿ ਇੰਡੀਅਨ ਨੇਵੀ ਤੱਕ ਵੀ ਕਰੋਨਾ ਵਾਇਰਸ ਦਾ ਡੰਗ ਪਹੁੰਚਿਆ। 21 ਜਵਾਨ ਜਿਹੜੇ ਆ ਉਹ ਮੁੰਬਈ ਦੇ ਵਿੱਚ ਪੋਜ਼ਿਟਿਵ ਪਾਏ ਗਏ। ਹਾਲਾਂਕਿ 8 ਅਪ੍ਰੈਲ ਨੂੰ ਨੇਵੀ ਦਾ ਇੱਕ ਜਵਾਨ ਪਹਿਲਾਂ ਪੋਜ਼ਿਟਿਵ ਪਾਇਆ ਗਿਆ ਸੀ। ਸਮਝਿਆ ਜਾ ਰਿਹਾ ਕਿ ਲਾਗ ਜਿਹੜੀ ਆ ਉਹਦੇ ਤੋਂ ਹੀ ਲੱਗੀ ਆ। ਮਹਾਰਾਸ਼ਟਰ ਦੀ ਇਹੀ ਗੱਲ ਕਰੀਏ ਤਾਂ ਲੋਕਡਾਊਨ ਉਲੰਘਣ ਦੇ ਮਾਮਲੇ ਵਿੱਚ 10,000 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਗਏ ਉੱਥੇ। ਸਭਨਾਂ ਨੂੰ ਪਤਾ ਹੀ ਹੈ ਕਿ ਮਹਾਰਾਸ਼ਟਰ ਇਸ ਸਮੱਸਿਆ ਨਾਲ ਬਹੁਤ ਬੁਰੀ ਤਰ੍ਹਾਂ ਜੂਝ ਰਿਹਾ ਵਾ। ਜੇ ਮਹਾਰਾਸ਼ਟਰ ਦੇ ਗੁਆਂਢੀ ਸੂਬੇ ਗੁਜਰਾਤ ਦੀ ਗੱਲ ਕਰੀਏ ਜੋ ਪ੍ਰਧਾਨ ਸੇਵਕ ਦਾ ਗ੍ਰਹਿ ਸੂਬਾ ਵੀ ਆ, ਤਾਂ ਉੱਥੇ ਯਕਦਮ ਅੱਜ 250 ਤੋਂ ਵੱਧ ਨਵੇਂ ਮਾਮਲੇ ਰਜਿਸਟਰਡ ਕੀਤੇ ਗਏ। ਤਾਂ ਟੋਟਲ 1272 ਉੱਥੇ ਇਨਫੈਕਟਡ ਹੋ ਗਏ ਆ। ਤੇ ਕੱਲ ਸ਼ਾਮ ਤੱਕ ਯਾਨੀ ਹੁਣ ਤੋਂ 24 ਘੰਟੇ ਪਹਿਲਾਂ ਤੱਕ 7 ਦੀ ਮੌਤ ਹੋ ਚੁੱਕੀ ਸੀਗੀ। ਤੇ ਇਸ ਤੋਂ ਇਲਾਵਾ ਕੁੱਲ ਗਿਣਤੀ ਜਿਹੜੀ ਮ੍ਰਿਤਕਾਂ ਦੀ ਉੱਥੇ ਲਗਭਗ 50 ਹੋ ਗਈ ਆ। ਸੋ ਗੁਜਰਾਤ ਵਾਸਤੇ ਵੀ ਸੰਕੇਤ ਜਿਹੜੇ ਆ ਉਹ ਖਤਰਨਾਕ ਨੇ। ਦੂਜੇ ਪਾਸੇ ਜੇ ਗੱਲ ਕਰੀਏ ਸੁਪਰੀਮ ਕੋਰਟ ਦੇ ਵਿੱਚ ਅੱਜ ਇੱਕ ਹੋਰ ਪਟੀਸ਼ਨ ਫਾਈਲ ਕੀਤੀ ਗਈ ਆ। ਇਹ ਇਸ ਗੱਲ ਨੂੰ ਲੈ ਕੇ ਆ ਕਿ ਜਿਹੜੇ ਮਜ਼ਦੂਰ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਭਾਵ ਨੈਗੇਟਿਵ ਨੇ ਤਾਂ ਉਹਨਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਘਰੇ ਪਹੁੰਚਾਇਆ ਜਾਵੇ ਉਹਨਾਂ ਦੇ। ਸੋ ਜ਼ਰੂਰੀ ਹੈ ਜੇ ਯੋਗੀ ਲਿਆ ਸਕਦੇ 252 ਬੱਸਾਂ ਘੱਲ ਕੇ ਕੋਟੇ ਤੋਂ ਸਟੂਡੈਂਟ ਜਿਹੜੇ ਕਿ ਵੱਡੇ ਘਰਾਂ ਦੇ ਹੋਣਗੇ ਜ਼ਿਆਦਾਤਰ, ਤਾਂ ਫਿਰ ਇਹ ਮਜ਼ਦੂਰ ਜਿਹੜੇ ਨੈਗੇਟਿਵ ਨੇ ਤਾਂ ਫਿਰ ਇਹ ਸੜਕਾਂ ਤੇ ਜਾਂ ਕੁਆਰੰਟੀਨ ਸੈਂਟਰਾਂ ਦੇ ਵਿੱਚ ਜਾਂ ਹੋਰ ਸਰਕਾਰ ਦੇ ਨਾਕਸ ਪ੍ਰਬੰਧਾਂ ਵਿੱਚ ਕਿਉਂ ਰੁਲ ਰਹੇ ਹੈ? ਇਹ ਸਭ ਤੋਂ ਵੱਡਾ ਸਵਾਲ ਰਹੇਗਾ। ਦੂਜੇ ਪਾਸੇ ਸਿਹਤ ਮੰਤਰਾਲੇ ਨੇ DCGI ਭਾਵ ਜੋ ਡਰੱਗ ਕੰਟਰੋਲਰ ਹੈ ਉਹਨਾਂ ਨੂੰ ਹੁਕਮ ਦਿੱਤੇ ਆ ਕਿ ਭਾਈ ਦਵਾਈਆਂ ਦਾ ਸਟਾਕ ਆ ਜਿਹੜਾ ਉਹ ਖਤਮ ਨਾ ਹੋ ਪਾਏ। ਸੋ ਇਹ ਤੁਸੀਂ ਕੰਨ ਖੋਲ ਕੇ ਸੁਣ ਲਓ। ਦੂਜੀ ਅੱਜ ਸਰਕਾਰ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਆ ਕਿ FDI ਵਾਸਤੇ ਨਿਯਮ ਜਿਹੜੇ ਹੋਰ ਥੋੜੇ ਜਿਹੇ ਪ੍ਰੋਟੈਕਟਿਵ ਕਰ ਦਿੱਤੇ ਗਏ, ਸਖਤ ਕਰ ਦਿੱਤੇ ਗਏ, ਕਿਉਂਕਿ ਚੀਨ ਨੇ ਕੁਝ ਦਿਨ ਪਹਿਲਾਂ ਇੱਕ ਬਹੁਤ ਵੱਡੀ ਫਾਈਨੈਂਸਿੰਗ ਕੰਪਨੀ ਦਾ ਸ਼ੇਅਰ ਖਰੀਦਿਆ। ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਕੰਪਨੀਆਂ ਦੀ ਮਾਰਕੀਟ ਵੈਲਿਊ ਜਿਹੜੀ ਡਾਊਨ ਹੋਈ ਪਈ ਆ। ਇਹਨਾਂ ਨੂੰ ਲੱਗਦਾ ਕਿ ਚੀਨ ਕਿਤੇ ਇਧਰੋਂ ਸੱਟ ਨਾ ਕਰ ਜਾਵੇ। ਸੋ ਇਹਨਾਂ ਨੇ FDI ਦੇ ਜਿਹੜੇ ਨਿਯਮ ਆ ਭਾਵ ਫੋਰਨ ਜਿਹੜੀ ਇਨਵੈਸਟਮੈਂਟ ਹੁੰਦੀ ਆ ਤਾਂ ਉਹਦੇ 'ਚ ਇਹਨਾਂ ਨੇ ਕਿਤੇ ਨਾ ਕਿਤੇ ਸਖਤਾਈ ਕਰਨ ਦਾ ਯਤਨ ਕੀਤਾ। ਇੱਧਰ ਰਾਸ਼ਟਰਪਤੀ ਭਵਨ ਕੰਪਲੈਕਸ ਦੇ ਵਿੱਚ ਸਫਾਈ ਕਰਮਚਾਰੀ ਦਾ ਇੱਕ ਰਿਸ਼ਤੇਦਾਰ ਜਿਹੜਾ ਉਹ ਕਰੋਨਾ ਕਰਕੇ ਮਰ ਗਿਆ। ਇਸ ਕਰਕੇ ਹੁਣ ਉੱਥੇ ਵੀ ਹਫੜਾ ਦਫੜੀ ਦਾ ਮਾਹੌਲ ਆ। ਦੂਜੇ ਪਾਸੇ ਸਮੱਸਿਆ ਜਿਹੜੀ ਆ ਉਹ ਇੱਕ ਹੋਰ ਵੀ ਸਾਡੇ ਸਮਾਜ ਦੇ ਵਿੱਚੋਂ ਨਿਕਲ ਕੇ ਆ ਰਹੀ ਆ ਕਿ ਮਹਿਲਾ ਕਮਿਸ਼ਨ ਤੋਂ ਲੈ ਕੇ ਥਾਣਿਆਂ ਤੱਕ ਘੰਟੀਆਂ ਖੜਕਦੀਆਂ ਪਈਆਂ। ਘਰਾਂ ਦੇ ਵਿੱਚ ਜਿਹੜੇ ਲੋਕ ਡੱਕੇ ਹੋਏ ਆ ਉਹਨਾਂ ਦੀਆਂ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਬਹੁਤ ਜ਼ਿਆਦਾ ਨੇ। ਕੋਈ ਕਹਿੰਦਾ ਕਿ ਮੇਰਾ ਰਿਮੋਟ ਗਵਾ ਦਿੱਤਾ ਇਹਨੇ ਫਲਾਣੇ ਨੇ, ਕੋਈ ਬੀਬੀ ਕਹਿੰਦੀ ਆ ਕਿ ਨਨਾਣ ਮੇਰੇ ਤੇ ਥਾਣੇਦਾਰ ਵਾਂਗੂ ਰੋਹ ਪਾਉਂਦੀ ਆ, ਕੋਈ ਸੱਸ ਦੀ ਸ਼ਿਕਾਇਤ ਕਰਦੀ ਆ, ਕੋਈ ਕਿਸੇ ਦੀ ਸ਼ਿਕਾਇਤ ਕਰਦਾ, ਕੋਈ ਕਿਸੇ ਦੀ ਸ਼ਿਕਾਇਤ ਕਰਦਾ। ਭਾਵੇਂ ਆ ਕਿ ਘਰੇਲੂ ਸਟ੍ਰੈਸ ਵੀ ਜਿਹੜੀ ਆ ਉਹ ਹੁਣ ਸਾਹਮਣੇ ਆ ਰਹੀ ਆ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਖੰਨੇ ਦੇ ਵਿੱਚ ਘਰ 'ਚ ਇੱਕ ਕੁਆਰੰਟੀਨ ਕੀਤੀ ਗਈ ਔਰਤ ਜਿਹੜੀ ਪੇਸ਼ੇ ਤੋਂ ਨਰਸ ਸੀਗੀ ਉਹਦੀ ਮੌਤ ਹੋ ਗਈ ਹੈ। ਇਲਾਕੇ ਦੇ ਵਿੱਚ ਸਹਿਮ ਆ। ਦੱਸਦੇ ਆ ਕਿ ਇਹ ਕਰੋਨਾ ਪੋਜ਼ਿਟਿਵ ਮਰੀਜ਼ਾਂ ਦਾ ਇਲਾਜ ਕਰਦੀ ਸੀਗੀ ਬੀਬੀ, ਤਾਂ ਕੁਝ ਦਿਨ ਪਹਿਲਾਂ ਕੁਆਰੰਟੀਨ ਕੀਤਾ ਗਿਆ। ਜਦੋਂ ਇਹ ਆਈ ਸੀਗੀ ਤਾਂ ਹੁਣ ਘਰ ਦੇ ਵਿੱਚ ਹੀ ਇਕਾਂਤਵਾਸ ਦੇ ਦੌਰਾਨ ਇਹਦੀ ਮੌਤ ਹੋ ਗਈ ਹੈ। ਸੋ ਇਲਾਕੇ ਦੇ ਵਿੱਚ ਸਹਿਮ ਫੈਲਣਾ ਤੁਹਾਨੂੰ ਪਤਾ ਹੀ ਹੈ, ਫਿਰ ਸੁਭਾਵਿਕ ਹੈ। ਜੇ ਅੱਗੇ ਗੱਲ ਕਰੀਏ ਤਾਂ ਕਰਫਿਊ ਕਾਰਨ ਕੰਮ ਬੰਦ ਹੋ ਗਏ, ਸਭਨਾਂ ਨੂੰ ਪਤਾ। ਤਾਂ ਸਟ੍ਰੈਸ ਜਿਹੜੀ ਆ, ਬੇਚੈਨੀ ਜਿਹੜੀ ਆ ਬਹੁਤ ਜ਼ਿਆਦਾ ਫੈਲਦੀ ਪਈ ਆ। ਪਾਤੜਾਂ ਦੇ ਲਾਗੇ ਇੱਕ ਨੌਜਵਾਨ ਨੇ ਇਸੇ ਸਮੱਸਿਆ ਕਰਕੇ ਫਾਹਾ ਲੈ ਲਿਆ। ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਉਹ ਆਉਂਦੇ ਆ, ਕਦੇ 87% ਕਹਿ ਦਿੰਦੇ ਆ ਕਿ ਬੰਦੇ ਜਿਹੜੇ ਇਨਫੈਕਟਡ ਹੋ ਜਾਣਗੇ, ਕਦੇ ਮੋਦੀ ਸਾਹਿਬ ਨੂੰ ਸੁਝਾਅ ਦਿੰਦੇ ਆ। ਪਰ ਉਹਨਾਂ ਨੂੰ ਇੱਕ ਸਲਾਹ ਹੈ ਕਿ ਤੁਸੀਂ ਆਪਣੇ ਲੋਕਾਂ ਦੇ ਨਾਲ ਪਲੀਜ਼ ਪੰਜਾਬੀ 'ਚ ਇੱਕ ਤੇ ਗੱਲ ਕਰਿਆ ਕਰੋ, ਦੂਜਾ ਲੋਕਾਂ ਨੂੰ ਥੋੜਾ ਮੋਟੀਵੇਟ ਕਰੋ, ਡੀਮੋਰਲਾਈਜ਼ ਨਾ ਕਰੋ, ਉਹਨਾਂ ਨੂੰ ਮੋਟੀਵੇਟ ਕਰੋ ਕਿ ਕੋਈ ਗੱਲ ਨਹੀਂ ਹੈ, ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ, ਸਦਾ ਰੁੱਤਾਂ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਜੇ ਅੱਜ ਚੰਗੇ ਨਹੀਂ ਰਹੇ ਤੇ ਕੱਲ ਨੂੰ ਇਹ ਮੰਦੇ ਵੀ ਨਹੀਂ ਰਹਿਣਗੇ। ਸੋ ਜ਼ਰੂਰਤ ਇਹ ਆ ਕਿ ਆਪਣੀ ਜਨਤਾ ਦੇ ਨਾਲ ਖਲੋਵੋ, ਉਹਨਾਂ ਨੂੰ ਹੌਸਲਾ ਦੇਵੋ। ਸੋ ਸਾਡੇ ਮੁੱਖ ਮੰਤਰੀ ਨੂੰ ਇੱਕ ਤੇ ਅੰਗਰੇਜ਼ੀ ਜਿਹੜੀ ਆ ਉਹ ਪਤਾ ਨਹੀਂ ਕਿੱਥੋਂ ਸਿੱਖੀ ਆ ਤੇ ਕਿਵੇਂ ਚਿੰਬੜੀ ਆ, ਉਹ ਲੈਂਦੀ ਨਹੀਂ। ਮਤਲਬ ਜਦੋਂ ਗੱਲ ਕਰਦੇ ਆ 90% ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਗੱਲ ਸਾਡੇ ਨਾਲ ਕਰਦੇ ਆ ਜਾਂ ਡੈਨਮਾਰਕ ਦੇ ਵਿੱਚ ਕਿਸੇ ਨਾਲ ਕਰੀ ਜਾਂਦੇ ਆ। ਤਾਂ ਖੈਰ ਦੂਜੇ ਪਾਸੇ
PPE ਕਿੱਟਾਂ ਨਾ ਮਿਲਣ ਕਰਕੇ ਹਵਾਈ ਅੱਡੇ ਵਿਖੇ ਜਿਹੜੇ ਡਾਕਟਰ ਤੈਨਾਤ ਸਨ ਉਹਨਾਂ ਨੇ ਯਾਤਰੀਆਂ ਦੀ ਸਿਹਤ ਜਾਂਚ ਦਾ ਕੰਮ ਜਿਹੜਾ ਬੰਦ ਕਰ ਦਿੱਤਾ ਮਜਬੂਰਨ। ਕਿਉਂ? ਕਿਉਂਕਿ ਉਹਨਾਂ ਦੇ ਕੋਲ PPE ਕਿੱਟਾਂ ਨਹੀਂ ਸਨ ਪਹੁੰਚ ਰਹੀਆਂ। ਵੈਸੇ ਆਮਦ ਤੇ ਨਹੀਂ ਹੋ ਰਹੀ ਬਾਹਰਲੇ ਮੁਲਕਾਂ 'ਚੋਂ ਜਿਹੜੇ ਲੋਕ ਆਉਂਦੇ ਆ, ਬਟ ਇੱਥੋਂ ਕੁਛ ਰਵਾਨਗੀਆਂ ਹੋ ਰਹੀਆਂ ਨੇ, ਆਪੋ ਆਪਣੇ ਮੁਲਕਾਂ ਨੂੰ ਜਾ ਰਹੇ ਆ ਨਾਗਰਿਕ, ਤਾਂ ਇਸ ਕਰਕੇ ਉਹਨਾਂ ਨੂੰ ਵੀ ਪੜਤਾਲਿਆ ਜਾਂਦਾ ਸਿਹਤ ਪੱਖੋਂ। ਤਾਂ PPE ਕਿੱਟਾਂ ਹੀ ਹੈ ਨਹੀਂ ਉਹਨਾਂ ਦੇ ਕੋਲ। ਇਹ ਕਹਿੰਦੇ ਕਿ ਨਾਅਰੇ ਲਾਓ 20 ਤਰੀਕ ਨੂੰ ਹਰ ਹਰ ਮਹਾਦੇਵ ਕਰੋ, ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ ਕਰੋ, ਪਰ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਡਾਕਟਰਾਂ ਨੂੰ ਇਹ ਜਿਹੜੇ ਸੁਰੱਖਿਆ ਉਪਕਰਨ ਆ ਇਹਨਾਂ ਦੇ ਨਾਲ ਨਿਹਾਲ ਕਰੋ। ਰੱਬ ਦਾ ਵਾਸਤਾ ਹੈ, ਤੁਸੀਂ ਜੇ ਡਾਕਟਰਾਂ ਦਾ ਹੌਸਲਾ ਵਧਾਉਣਾ ਹੈ ਤਾਂ ਉਹਨਾਂ ਨੂੰ ਸੁਰੱਖਿਅਤ ਇੱਕ ਮਾਹੌਲ ਸਿਰਜ ਕੇ ਦਿਓ, ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿਓ, ਆਪੇ ਉਹਨਾਂ ਦਾ ਹੌਸਲਾ ਵਧੂਗਾ। ਤਾਂ ਫਰੀਦਕੋਟ ਦੇ ਵਿੱਚ ਜਿਹੜਾ ਪਹਿਲਾ ਕਰੋਨਾ ਮਰੀਜ਼ ਜਿਹੜਾ ਪੋਜ਼ਿਟਿਵ ਪਾਇਆ ਗਿਆ ਸੀ ਉਹਨੇ ਜੰਗ ਜਿੱਤੀ ਆ, ਛੁੱਟੀ ਮਿਲ ਗਈ ਆ, ਉਹਦੇ ਵਾਸਤੇ ਅੱਛੀ ਖਬਰ ਆ। ਇਧਰ ਸਿੰਘ ਸਾਹਿਬ ਜਾਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੰਦੌਰ ਦੇ ਵਿੱਚ ਜਿਹੜੀ ਸਿੱਖ ਸੰਗਤ ਫਸੀ ਆ ਉਹਨੂੰ ਘਰ ਘਰ ਪਹੁੰਚਾਉਣ ਵਾਸਤੇ ਕਿਹਾ ਵਾ, ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਈ ਜਲਦੀ ਤੋਂ ਜਲਦੀ ਇਹ ਬੰਦੋਬਸਤ ਕੀਤੇ ਜਾਣ। ਬਿਲਕੁਲ ਇਹ ਹੋਣੇ ਚਾਹੀਦੇ ਆ, ਜਿੱਦਾਂ ਯੋਗੀ ਨੇ ਕੀਤਾ, ਹੋਰ ਵੀ ਕਈ ਕਰ ਰਹੇ ਆ। ਬਾਹਰਲੇ ਮੁਲਕ ਇੱਥੋਂ ਆਪਣੇ ਨਾਗਰਿਕ ਲਿਜਾ ਰਹੇ ਆ, ਤੇ ਜਿਹੜੇ ਹੁਣ ਸ਼ਰਧਾਲੂ ਹਜ਼ੂਰ ਸਾਹਿਬ ਦੇ ਵਿੱਚ ਫਸੇ ਆ, ਸਿੱਖ ਸੰਗਤ ਜਿਹੜੀ ਉੱਥੇ ਗਈ ਸੀਗੀ, ਉਹ ਰਹਿ ਗਈ ਇੰਦੌਰ ਦੇ ਵਿੱਚ ਆ, ਜਾਂ ਹੋਰ ਸਾਡੇ ਮੁੰਡੇ ਕੁੜੀਆਂ ਜਿਹੜੇ ਬਾਹਰ ਲਾਂਭੇ ਕੰਮ ਕਰਦੇ ਸਨ ਰਾਜਾਂ ਦੇ ਵਿੱਚ, ਉਹ ਉੱਥੇ ਸਟਕ ਹੋ ਕੇ ਰਹਿ ਗਏ ਆ। ਤੇ ਦੇਖੋ ਇੱਧਰ ਕਣਕ ਦਾ ਸੀਜ਼ਨ ਆ, ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਿਸਾਨੀ ਨਾਲ ਜੁੜੇ ਆ ਜਾਂ ਮਜ਼ਦੂਰਾਂ ਨਾਲ ਜੁੜੇ ਆ, ਮਜ਼ਦੂਰ ਤਬਕੇ ਨਾਲ ਜੁੜੇ ਆ, ਤੇ ਉਹਨਾਂ ਨੇ ਕੋਈ ਕੰਮ ਧੰਦਾ ਵੀ ਕਰਨਾ। ਸੋ ਬੇਨਤੀ ਆ ਕਿ ਤੁਸੀਂ ਜਾਂ ਜਿਹੜੇ ਕੇਂਦਰ ਵਾਲੇ ਆ, ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਕਿ ਤੁਸੀਂ ਜਾਂ ਕੇਂਦਰ ਸਰਕਾਰ ਵਾਲੇ ਆ, ਕੋਆਰਡੀਨੇਟ ਕਰਕੇ ਰੱਬ ਦਾ ਵਾਸਤਾ ਉਹਨਾਂ ਨੂੰ ਲੈ ਕੇ ਆਓ। ਬਹੁਤ ਹਫ਼ਤੇ ਹੋ ਗਏ ਆ, ਵੈਸੇ ਤੇ 20 ਤਰੀਕ ਨੂੰ ਇਹ ਬਹੁਤ ਸਾਰੀਆਂ ਛੋਟਾਂ ਦੇਣ ਜਾ ਰਹੇ ਆ, ਪਰ ਪਤਾ ਨਹੀਂ ਕਿਉਂ ਇਹੋ ਜਿਹੇ ਜਿਹੜੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਉਹਨਾਂ ਦਾ ਕੋਈ ਨਿਵਾਰਨ ਨਹੀਂ ਕੀਤਾ ਜਾ ਰਿਹਾ। ਜੀ ਤੇ ਇਸ ਤੋਂ ਜਿਹੜੀ ਆਪਾਂ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਮਿੰਟੂ ਜੀ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਨਹੀਂ ਟਲਿਆ ਚੀਨ, ਖਰਾਬ ਕਿੱਟਾਂ ਹੀ ਘੱਲ ਦਿੱਤੀਆਂ। ਇਹ ਚੀਨ ਨੂੰ ਚਾਈਨਾ ਕਿਹਾ ਜਾਂਦਾ, ਮੈਂ ਕਹਿੰਦਾ ਚਾਈਨਾ ਨਹੀਂ, ਇਹਨਾਂ ਨੂੰ ਤਾਂ ਮੀਨਾ ਕਹਿਣਾ ਚਾਹੀਦਾ। ਜਿਵੇਂ ਆਪਾਂ ਨਹੀਂ ਕਹਿੰਦੇ ਫਲਾਣਾ ਬੜਾ ਮੀਨਾ ਆ ਯਾਰ, ਇਹਨਾਂ ਨੇ ਦੇਖੋ ਸਾਰਿਆਂ ਨਾਲ ਹੀ ਇਸ ਤਰ੍ਹਾਂ ਕਰ ਦਿੱਤੀ ਆ। ਭਾਰਤ ਚੀਨ ਦੇ ਨਾਲ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਸੌਫਟ ਕਾਰਨਰ ਰੱਖ ਕੇ ਚੱਲਦਾ, ਆਪਾਂ ਵੇਖਿਆ ਖਾਸ ਤੌਰ ਤੇ ਮੋਦੀ ਗਵਰਨਮੈਂਟ ਜੀ, ਜਿਸ ਤਰ੍ਹਾਂ ਇਹ ਪਾਕਿਸਤਾਨ ਨੂੰ ਲੱਕੋ ਲੈਂਦੇ ਆ ਉਸ ਤਰ੍ਹਾਂ ਨਹੀਂ ਲੈਂਦੇ ਇਹਨਾਂ ਨੂੰ, ਚਾਈਨਾ ਵਾਲਿਆਂ ਨੂੰ। ਤੇ ਚਾਈਨਾ ਨੇ ਜਿਨ੍ਹਾਂ ਦੇ ਨਾਲ ਵੀ ਇਹਨਾਂ ਦੇ ਅੱਛੇ ਤਾਲੁਕਾਤ ਸੀ ਸਾਰਿਆਂ ਨਾਲ ਹੀ ਇਸ ਤਰ੍ਹਾਂ ਕੀਤਾ। ਉਹ ਵੇਖੋ ਉਹ ਫਿਨਲੈਂਡ ਵਾਲਿਆਂ ਨੇ ਵੀ ਕਹਿਤਾ ਸੀਗਾ ਕਿ ਸਾਨੂੰ ਇਹਨਾਂ ਨੇ ਬਹੁਤ ਹੀ ਗੈਰ ਮਿਆਰੀ ਸਰਜੀਕਲ ਮਾਸਕ ਤੇ ਜਿਹੜੇ ਹੋਰ ਰੈਸਪੀਰੇਟਰ ਮਾਸਕ ਜਿਹੜੇ ਸੀਗੇ ਉਹ ਗਲਤ ਭੇਜ ਦਿੱਤੇ ਆ, ਉਹ ਗੈਰ ਮਿਆਰੀ ਆ, ਸਾਡੇ ਕਿਸੇ ਕੰਮ ਦੇ ਨਹੀਂ ਹੈ। ਉਦੋਂ ਵੀ ਰੌਲਾ ਪਿਆ ਬਹੁਤ ਜ਼ਿਆਦਾ। ਹੁਣ ਵੇਖੋ ਫਿਨਲੈਂਡ ਵਰਗਾ ਮੁਲਕ ਆ ਜਿਹੜਾ, ਉਹ ਇਸ ਤਰ੍ਹਾਂ ਦਾ ਕੋਈ ਝਟਕਾ ਖਾਵੇ ਤੇ ਬਹੁਤ ਹੈਰਾਨ ਹੋਊਗਾ, ਕਿਉਂਕਿ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਢਾਂਚਾ। ਦੂਜੇ ਪਾਸੇ ਇਟਲੀ ਨੇ ਔਖੇ ਵੇਲੇ ਇਹਨਾਂ ਦੀ ਇਮਦਾਦ ਕੀਤੀ ਸੀ ਜਦੋਂ ਇਹ ਸ਼ੁਰੂ 'ਚ ਫਸ ਗਏ, ਤੇ ਉਹੀ ਸਮਾਨ ਚਾਈਨਾ ਵਾਲਿਆਂ ਨੇ ਚੱਕ ਕੇ ਇਟਲੀ ਵਾਲਿਆਂ ਨੂੰ ਮੁੱਲ ਵੇਚ ਦਿੱਤਾ ਉਹਨਾਂ ਦੀ ਵਿਪਤਾ 'ਚ। ਮਤਲਬ ਕਿ ਜਦ ਇਹਨਾਂ ਤੇ ਵਿਪਤਾ ਸੀਗੀ ਵੁਹਾਨ ਵਾਲੀ, ਤਾਂ ਉਸ ਟਾਈਮ ਜੋ ਉਹਨਾਂ ਨੇ ਸਹਾਇਤਾ ਕੀਤੀ ਸੀ, ਬਚੀ ਖੁਚੀ ਜਿਹੜੀ ਸਮੱਗਰੀ ਸੀਗੀ, ਉਹ ਇਟਲੀ ਨੂੰ ਇਹਨਾਂ ਨੇ ਮੁੱਲ ਵੇਚੀ। ਉਹ ਵੀ ਬੜਾ ਹੈਰਾਨ ਸੀਗਾ ਇਟਲੀ ਕਿ ਕੀ ਕਰਨ ਡਏ ਆ, ਕਿਸ ਤਰ੍ਹਾਂ ਦੇ ਮਿੱਤਰ ਮਿਲ ਗਏ ਆ ਸਾਨੂੰ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਨੀਦਰਲੈਂਡ ਨੂੰ ਸਮਾਨ ਭੇਜਿਆ, ਸਪੇਨ ਨੂੰ ਭੇਜਿਆ, ਤੁਰਕੀ ਨੂੰ ਭੇਜਿਆ, ਉਹ ਮਾਪਦੰਡਾਂ ਤੇ ਖਰਾ ਨਹੀਂ ਉਤਰਿਆ। ਇੱਥੋਂ ਤੱਕ ਨੀਦਰਲੈਂਡ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੀ ਕਿ ਮਾਸਕ ਜਿਹੜੇ ਆ ਉਹ ਸਾਈਜ਼ ਦੇ ਵਿੱਚ ਹੀ ਮਿਆਰ ਤੇ ਪੂਰੇ ਨਹੀਂ ਹੈ, ਮਤਲਬ ਜੋ ਮੂੰਹ ਤੇ ਪਾਏ ਜਾਂਦੇ ਆ। ਤੇ ਪਾਕਿਸਤਾਨ ਦੇ ਨਾਲ ਤੇ ਇਹਨਾਂ ਨੇ ਬਿਲਕੁਲ ਜੱਗੋ ਤੇਰ ਵੀ ਕਰਤੀ ਸੀ, ਤੁਹਾਨੂੰ ਪਤਾ ਹੀ ਆ। ਉਹਨਾਂ ਨੇ ਮੰਗਾਏ ਸੀ ਮਾਸਕ ਤੇ ਇਹਨਾਂ ਨੇ ਅੰਡਰਵੀਅਰਾਂ ਦੇ ਬਣਾ ਕੇ ਕਰ ਦਿੱਤੇ ਸੀ। ਉਹ ਕਹਿੰਦੇ ਬੱਲੇ ਬੱਲੇ ਐਡੀ ਮਾੜੀ ਕੋਈ ਕਰੇਗਾ ਮਿੱਤਰ ਜਿਹੜੀ ਇਹਨਾਂ ਨੇ ਕੀਤੀ ਆ। ਸੋ ਹੁਣ ਇੰਡੀਆ ਦੇ ਨਾਲ ਵੀ ਇਸੇ ਤਰ੍ਹਾਂ ਦਾ ਹੀ ਇਹਨਾਂ ਨੇ ਵਰਤਾਰਾ ਜਿਹੜਾ ਉਹ ਕੀਤਾ ਵਾ। ਇਹਦੇ ਵਿੱਚ ਕੀ ਆ ਕਿ ਇਹਨਾਂ ਨੇ ਕੁਛ ਕਿੱਟਾਂ ਮੰਗਾਈਆਂ ਸੀਗੀਆਂ, ਉਹ ਜਿਹੜੀਆਂ ਕਿੱਟਾਂ ਆਈਆਂ ਨੇ ਉਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਘੱਟੋ ਘੱਟ 60-70 ਹਜ਼ਾਰ ਕਿੱਟਾਂ ਜਿਹੜੀਆਂ ਉਹ ਖਰਾਬ ਨਿਕਲੀਆਂ। ਇਹ ਅੰਕੜਾ ਤੇ ਦੱਸਦੇ ਆ ਥੋੜਾ ਬਹੁਤਾ, ਪਰ ਦੱਸਦੇ ਆ ਕਿ ਤਕਰੀਬਨ ਮਤਲਬ ਕਿ ਪੌਣਾ ਕੁ ਲੱਖ ਕਿੱਟਾਂ ਜਿਹੜੀਆਂ ਬੇਕਾਰ ਨਿਕਲੀਆਂ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਨਾਂ ਨੇ ਘੱਲੀਆਂ ਸੀ ਕੁੱਲ 1,70,000, ਉਹਦੇ ਵਿੱਚੋਂ ਇੰਨੀਆਂ ਜ਼ਿਆਦਾ ਖਰਾਬ ਨਿਕਲੀਆਂ। ਤਾਂ ਕਿੰਨਾ ਵੱਡਾ ਝਟਕਾ, ਕਿਉਂਕਿ ਇਸ ਵੇਲੇ ਭਾਰਤ ਨੂੰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੀ ਦਰਕਾਰ ਆ। ਤੇ ਜੇ ਮਾਲ ਖਰਾਬ ਨਿਕਲ ਆਵੇ, ਘਾਟੂ ਮਾਲ ਨਿਕਲ ਆਵੇ ਇਹੋ ਜਿਹੀ ਜ਼ਰੂਰਤ ਦੇ ਵਿੱਚ,
ਤੇ ਕਿੰਨਾ ਵੱਡਾ ਝਟਕਾ ਹੋਏਗਾ। ਸੋ ਚਾਈਨਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਮੁਨਾਫਾਖੋਰੀ ਨਹੀਂ ਕਰਨੀ ਚਾਹੀਦੀ। ਜੇ ਹੈਲਪ ਵੀ ਕਰਦੇ ਆ ਅੱਛੇ ਭਾਵ ਨਾਲ ਕਰਨ, ਜੇ ਵਪਾਰ ਵੀ ਕਰਦੇ ਆ ਤਾਂ ਉਹਦੇ ਵਿੱਚ ਵੀ ਘੱਟੋ ਘੱਟ ਪਾਰਦਰਸ਼ੀ ਰੱਖ ਲੈਣ। ਪਾਰਦਰਸ਼ਤਾ ਇਸ ਵੇਲੇ ਜ਼ਰੂਰੀ ਇਸ ਕਰਕੇ ਆ ਕਿਉਂਕਿ ਇਹ ਵੇਲਾ ਮੁਨਾਫਾਖੋਰੀ ਕਰਨ ਦਾ ਨਹੀਂ, ਇਹ ਵੇਲਾ ਹੈਗਾ ਇਨਸਾਨੀਅਤ ਨੂੰ ਬਚਾਉਣ ਦਾ। ਪਰ ਚਾਈਨਾ ਨੇ ਜਿਸ ਤਰ੍ਹਾਂ ਕੀਤਾ ਉਹ ਸਭ ਨੂੰ ਪਤਾ, ਵਪਾਰ 'ਚ ਵੀ ਉਹ ਇਸ ਤਰ੍ਹਾਂ ਹੀ ਕਰਦੇ ਪਏ ਆ ਤੇ ਅੱਗੇ ਜਿਹੜੀ ਮਹਾਮਾਰੀ ਦੀ ਮਾਰਾਮਾਰ ਸੀ ਉਹਦੇ ਵਿੱਚ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਝਕਾਨੀਆਂ ਦਿੱਤੀਆਂ ਲੋਕਾਂ ਨੂੰ। ਜੀ ਜੀ ਬਿਲਕੁਲ। ਤੇ ਇੱਦਾਂ ਲੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਚੀਨ ਦੇ ਹਾਲਾਤ ਜਿਹੜੇ ਮਾੜੇ ਹੋਣਗੇ, ਖਾਸ ਕਰਕੇ ਜਿਹੜੇ ਵਪਾਰ ਨੂੰ ਲੈ ਕੇ, ਜਿਹੜਾ ਇੰਪੋਰਟ ਐਕਸਪੋਰਟ ਆ ਉਸ ਦੇ ਵਿੱਚ ਕਾਫੀ ਜਿਹੜੇ ਮੁਲਕ ਨੇ ਹੁਣ ਇਹਨਾਂ ਤੋਂ ਤੰਗ ਆਏ ਪਏ ਨੇ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ ਤੇ ਕਹਿੰਦੇ ਹੁਣ ਜੱਜ ਵੀ ਭਰਨ ਲੱਗੇ PM ਕੇਅਰ ਫੰਡ ਨੂੰ। ਦੇਖੋ ਝਾਰਖੰਡ ਹਾਈ ਕੋਰਟ ਨੇ ਨਾ ਉੱਥੇ ਕੁਛ ਐਸਾ ਕੀਤਾ ਕਿ ਵੈਸੇ ਉਹਨਾਂ ਨੇ ਪ੍ਰੇਰਿਆ ਵੀ ਆ ਲੋਕਾਂ ਨੂੰ, ਬਟ ਜਿਹੜੀ ਇੱਕ ਬੀਬੀ ਜੱਜ ਉੱਥੇ ਜਸਟਿਸ ਅਨੂਬਾ ਰਾਵਤ ਚੌਧਰੀ ਜੀ, ਉਹਨਾਂ ਨੇ ਇੱਕ ਫੈਸਲਾ ਦਿੱਤਾ। ਕੋਈ ਜ਼ਮਾਨਤ ਸੀਗੀ, ਵੈਸੇ ਮੇਰੇ ਖਿਆਲ ਦੇ ਨਾਲ ਕਿਸੇ ਸਿਆਸੀ ਬੰਦੇ ਦੀ ਹੀ ਜ਼ਮਾਨਤ ਸੀਗੀ, ਸਾਬਕਾ ਸੰਸਦ ਮੈਂਬਰ ਸੀ ਸੋਮ ਮਰਾਂਡੀ, ਉਹਦਾ ਮਾਮਲਾ ਸੀਗਾ, 5 ਹੋਰ ਨਾਲ ਸੀਗੇ। 2012 ਦੇ ਵਿੱਚ ਕੋਈ ਮਾਮਲਾ ਦਰਜ ਹੋਇਆ ਸੀਗਾ ਤਾਂ ਉਹਦੇ ਵਿੱਚ ਇਹਨਾਂ ਨੇ ਬੇਲ ਦੀ ਸੁਣਵਾਈ ਕਰਨੀ ਸੀ, ਮਤਲਬ ਕਿ ਜ਼ਮਾਨਤ ਦੀ ਸੁਣਵਾਈ ਕਰ ਰਹੇ ਸੀਗੇ। ਇਹਨਾਂ ਨੇ ਆਖਿਆ ਕਿ ਦੇਖੋ ਅਸੀਂ ਤੁਹਾਨੂੰ ਰਿਹਾ ਕਰ ਦੇਵਾਂਗੇ, ਜ਼ਮਾਨਤ ਤੇ ਕੋਈ ਚੱਕਰ ਨਹੀਂ ਹੈਗਾ, ਪਰ ਉਹ ਤੋਂ ਪਹਿਲਾਂ ਤੁਹਾਨੂੰ PM ਕੇਅਰਸ ਫੰਡ ਵਾਸਤੇ 35-35 ਹਜ਼ਾਰ ਰੁਪਈਆ ਸਭਨਾਂ ਨੂੰ ਜਮ੍ਹਾਂ ਕਰਾਉਣਾ ਪਊਗਾ। ਤਾਂ ਇਹਨਾਂ ਨੇ PM ਕੇਅਰਸ ਫੰਡ ਦੇ ਵਿੱਚ ਉਹਨਾਂ ਨੂੰ ਆਖਿਆ ਕਿ ਤੁਸੀਂ ਪੈਸਾ ਪਾ ਦਿਓ, ਅਸੀਂ ਤੁਹਾਨੂੰ ਜ਼ਮਾਨਤ ਜਿਹੜੀ ਉਹ ਪ੍ਰਦਾਨ ਕਰ ਦਿੰਦੇ। ਸੋ ਉਹਨਾਂ ਨੇ ਮਿੰਟ ਲਾਇਆ ਹੋਣਾ ਉਹਨਾਂ ਵਾਸਤੇ 35-35 ਹਜ਼ਾਰ ਰੁਪਇਆ ਕੀ ਚੀਜ਼ ਆ। ਪਰ ਦੇਖੋ ਠੀਕ ਆ, ਇਹਨੂੰ ਕੁਛ ਲੋਕ ਜਿਹੜੇ ਉਹ ਜਸਟੀਫਾਈਡ ਕਰ ਸਕਦੇ ਆ ਕਿ ਇਸ ਵੇਲੇ ਜ਼ਰੂਰਤ ਹੈ ਜੱਜ ਹੋਣ ਚਾਹੇ ਵਕੀਲ ਹੋਣ, ਸਭਨਾਂ ਨੂੰ ਆਪੋ ਆਪਣੇ ਤੌਰ ਤਰੀਕਿਆਂ ਦੇ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ। ਪਰ ਗੱਲ ਇਹ ਆ ਨਾ ਕਿ ਦੇਖੋ ਇਹ ਅੱਜ ਖਬਰ ਜਿਹੜੀ ਸੀਗੀ ਉਹ ਇੰਡੀਆ ਦੇ ਕੌਮੀ ਮੀਡੀਆ ਦਾ ਹਿੱਸਾ ਸੀਗੀ। ਜਦ ਇਸ ਤਰ੍ਹਾਂ ਦੀ ਇੱਕ ਸੁਰਖੀ ਬਣ ਜਾਂਦੀ, ਤੁਹਾਨੂੰ ਪਤਾ ਇੱਥੇ ਇੰਡੀਆ 'ਚ ਭੇਡ ਚਾਲ ਚੱਲ ਪੈਂਦੀ ਆ, ਤਾਂ ਦੂਸਰੇ ਵੀ ਕਹਿੰਦੇ ਆ ਕਿ ਜੇ ਅਸੀਂ ਇਸ ਤਰ੍ਹਾਂ ਦਾ ਕੁਛ ਕਰਾਂਗੇ ਤਾਂ ਸਾਡੀਆਂ ਵੀ ਖਬਰਾਂ ਲੱਗਣਗੀਆਂ, ਅਸੀਂ ਵੀ ਨੋਟਿਸ ਹੋਵਾਂਗੇ। ਤਾਂ ਉਹਦੇ ਵਿੱਚ ਕੀ ਆ ਕਿ ਕੋਈ ਗਰੀਬ ਗੁਰਬਾ ਵੀ ਆ ਸਕਦਾ ਤੁਹਾਡੇ ਸਾਹਮਣੇ। ਅਦਾਲਤ ਦੇ ਵਿੱਚ ਰਾਈਸ ਨਹੀਂ ਆਉਂਦੇ, ਅਦਾਲਤ ਦੇ ਵਿੱਚ ਅਮੀਰ ਨਹੀਂ ਆਉਂਦੇ, ਸ਼ਹਿਜ਼ਾਦੇ ਨਹੀਂ ਆਉਂਦੇ, ਅਦਾਲਤ ਦੇ ਵਿੱਚ ਬਹੁਤ ਜ਼ਿਆਦਾ ਗਰੀਬ ਵੀ ਆਉਂਦੇ ਆ ਜੀ। ਤਾਂ ਕੱਲ ਨੂੰ ਇਹ ਨਾ ਹੋਵੇ ਕਿ ਹਰੇਕ ਨੂੰ ਜ਼ਮਾਨਤ ਦੇਣ ਵੇਲੇ ਤੁਸੀਂ ਆਖੋ ਕਿ PM ਕੇਅਰਸ ਫੰਡ ਦੇ ਵਿੱਚ ਇੰਨੇ ਹਜ਼ਾਰ ਪਾ। ਔਰ PM ਕੇਅਰਸ ਫੰਡ ਦੀ ਇੱਕ ਵਿਲੱਖਣਤਾ ਇਹ ਆ ਰਾਜ ਕਰਨਵੀਰ ਸਿੰਘ ਜੀ ਜੋ ਇਹਨਾਂ ਨੇ ਬਣਾਇਆ, ਯਾਨੀ ਇਹਦੇ ਵਿੱਚ ਤੁਸੀਂ ਮਾਈਕਰੋ ਡੋਨੇਸ਼ਨ ਕਰ ਸਕਦੇ ਹੋ। ਜਿਸ ਤਰ੍ਹਾਂ ਜਿਹੜਾ ਪਹਿਲਾਂ ਸੀ ਨਾ ਪ੍ਰਧਾਨ ਮੰਤਰੀ ਰਿਲੀਫ ਫੰਡ, ਨੈਸ਼ਨਲ ਰਿਲੀਫ ਫੰਡ ਜਿਹਨੂੰ ਕਹਿ ਦਿੱਤਾ ਜਾਂਦਾ, ਤਾਂ ਉਹਦੇ ਵਿੱਚ ਤੁਸੀਂ ਘੱਟੋ ਘੱਟ ਮਿਨੀਮਮ 100 ਰੁਪਈਆ ਡੋਨੇਟ ਕਰੋਗੇ। ਪਰ ਇੱਥੇ ਤੁਸੀਂ 10 ਰੁਪਈਏ ਵੀ, ਯਾਨੀ ਇਹ ਮਾਈਕਰੋ ਡੋਨੇਸ਼ਨ ਜਿਹੜੀ ਆ 10 ਰੁਪਏ ਦੀ ਵੀ ਤੁਸੀਂ ਕਰ ਸਕਦੇ ਹੋ। ਤਾਂ ਇਹ ਨਹੀਂ ਹੈ ਕਿ ਤੁਸੀਂ ਹਰੇਕ ਨੂੰ ਆਖੋ ਕਿ ਹਾਂ ਯਾਰ 30,000 35,000 ਪਾ। ਹਾਂ ਠੀਕ ਆ, ਜੇ ਕੋਈ ਆਪਣੀ ਮਰਜ਼ੀ ਦੇ ਨਾਲ ਸਵੈ ਇੱਛਤ ਕੋਈ ਪਾਉਣਾ ਚਾਹੁੰਦਾ ਤੇ ਪਾਈ ਜਾਵੇ, ਪਰ ਇਹੋ ਜਿਹਾ ਮਾਮਲਾ ਜਿਹੜਾ ਉਹ ਜ਼ਮਾਨਤਾਂ ਵਰਗੇ ਨਾਜ਼ੁਕ ਮਾਮਲੇ ਦੇ ਵਿੱਚ ਰੱਖਣਾ ਮੇਰੀ ਸਮਝ ਤੋਂ ਪਰੇ ਆ ਕਿ ਇਹ ਕਾਹਤੋਂ ਕੀਤਾ ਜਾ ਰਿਹਾ। ਹਾਂ ਜੇ ਇਹ ਕੁਛ ਹੱਦਾਂ ਤੱਕ ਸੀਮਿਤ ਰਹਿੰਦਾ ਤਦ ਤਾਂ ਠੀਕ ਆ, ਜੇ ਹੇਠਲੇ ਲੈਵਲ ਤੇ ਆ ਗਿਆ ਫਿਰ ਇਹ ਗਲਤ ਹੋ ਜਾਏਗਾ। ਜੀ ਜੀ। ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੂਪਨਾਂ ਤੇ ਰਾਜਨੀਤੀ ਹੁਣ ਮਾਰੋ ਮਾਰ ਸ਼ੁਰੂ, ਕਾਂਗਰਸੀ ਆਗੂ ਰੌਲਾ ਪਾਉਣ ਲੱਗੇ। ਦੇਖੋ ਇਹ ਕਾਂਗਰਸੀ ਜਿਹੜੇ ਆ ਨਾ ਇਹ ਸਭ ਚੌਧਰਾਂ ਦੇ ਭੁੱਖੇ ਦੂਜੇ ਸਿਆਸਤ ਦਾ ਨਾਂ ਵਾਂਗੂ। ਇਹ ਤੇ ਇਸ ਤਰ੍ਹਾਂ ਕਰਦੇ ਜਿੱਦਾਂ ਮਨਰੇਗਾ ਦਾ ਪੈਸਾ ਆ ਜਾਵੇ ਤੇ ਘਰਾਂ 'ਚ ਜਾ ਕੇ ਕਹਿਣ ਲੱਗ ਜਾਂਦੇ ਰਾਜਾ ਸਿੰਘ ਦੇ ਵਿੱਚ ਰਾਜਾ ਜੀ ਨੇ ਪੈਸੇ ਘੱਲ ਦਿੱਤੇ, ਰਾਜਾ ਸਾਹਿਬ ਨੇ ਪੈਸੇ ਘੱਲ ਦਿੱਤੇ। ਜੀ ਦੇਖੋ ਦੂਜੀ ਚੀਜ਼ ਇਹ ਆ ਕਿ ਇਹ ਵੇਲਾ ਰਾਜਨੀਤੀ ਕਰਨ ਦਾ ਹੈ ਨਹੀਂ ਹੈ ਜਿਸ ਤਰ੍ਹਾਂ ਹੁਣ ਹੋ ਰਹੀ ਆ, ਕਿਉਂਕਿ ਜਿਹੜੇ ਹੈਗੇ ਨਾ ਮੰਡੀ ਬੋਰਡ ਦੇ ਅਧਿਕਾਰੀ ਉਹ ਆਫ ਦੀ ਰਿਕਾਰਡ ਦੱਸਦੇ ਪਏ ਆ ਕਿ ਯਾਰ ਇਹ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰੀ ਜਾਂਦੇ ਆ ਕਿ ਜਿਹੜੇ ਕੂਪਨ ਜਾਣ ਡਏ ਆ ਉਹ ਕੂਪਨ ਸਾਡੇ ਥਰੂ ਜਾਣ, ਮਤਲਬ ਕਿ ਜਿਹੜੇ ਕੂਪਨ ਜਾਣੇ ਆ ਲੋਕਾਂ ਤੀਕ ਉਹ ਅਸੀਂ ਵੰਡੀਏ, ਮਤਲਬ ਕਿ ਰਾਜਨੀਤੀ ਚਮਕਾਈਏ। ਤੇ ਇਹਦੇ 'ਚ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਕਰ ਰਹੇ ਆ, ਬਹੁਤ ਗਲਤ ਕਰ ਰਹੇ ਆ। ਕਿਉਂਕਿ ਦੇਖੋ ਰਾਸ਼ਨ ਦੀ ਜਿਹੜੀ ਵੰਡ ਹੋਈ ਸੀ ਉਹਦੇ ਵਿੱਚ ਵੀ ਇਹੋ ਦੋਸ਼ ਲੱਗੇ ਸਨ ਕਥਿਤ ਰੂਪ ਦੇ ਵਿੱਚ ਕਿ ਜਿਹੜੇ ਇਹਨਾਂ ਦੇ ਬੰਦੇ ਆ ਉਹ ਲਿਸਟਾਂ ਬਣਾਉਂਦੇ ਨੇ ਤੇ ਜਦ ਲਿਸਟਾਂ ਬਣਾਉਂਦੇ ਆ ਉਹ ਪੱਖਪਾਤ ਕਰਦੇ ਆ। ਔਰ ਗੋਇੰਦਵਾਲ ਇਲਾਕੇ ਦੇ ਵਿੱਚ ਤੇ ਇੱਕ ਬਹੁਤ ਭਖਿਆ ਮਾਮਲਾ ਸੀ ਜਿੱਥੇ ਇਹਨਾਂ ਦੇ ਬੰਦਿਆਂ ਨੇ ਜਾਲੀ ਕਥਿਤ ਤੌਰ ਤੇ ਲਿਸਟਾਂ ਬਣਾ ਦਿੱਤੀਆਂ ਸੀਗੀਆਂ।
ਹਾਲਾਂਕਿ ਉਹ ਚਲੋ ਕਲੀਨ ਚਿੱਟ ਦੇ ਦਿੱਤੀ ਗਈ, ਮਾਮਲਾ ਇਹਨਾਂ ਦੇ ਨਾਲ ਜੁੜਿਆ ਸੀਗਾ, ਪਰ ਇਸ ਤਰ੍ਹਾਂ ਦੇ ਦੋਸ਼ ਲੱਗੇ ਸੀਗੇ। ਤਾਂ ਤੁਸੀਂ ਜ਼ਰੂਰ ਇਹ ਮੁਸੀਬਤ ਆਪਣੇ ਗੱਲ 'ਚ ਪਾਉਣੀ ਹੈ, ਕਿਉਂਕਿ ਮਾਮਲਾ ਸੈਂਸਿਟਿਵ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ 'ਚ। ਮੀਂਹ ਪੈ ਗਿਆ, ਜਿਹੜਾ ਆਪਾਂ ਆਸ਼ੰਕਾ ਜ਼ਾਹਰ ਕਰਦੇ ਸੰਸਾ ਸੀਗਾ ਕਿ ਕਿਤੇ ਇਹ ਨਾ ਹੋਵੇ ਕਿ ਕੁਦਰਤ ਹੁਣ ਵਿਗਾੜ ਜਿਹੜਾ ਹੋਰ ਵਿਗਾੜ ਜਾਵੇ। ਵੈਸਾ ਹੀ ਹੋਇਆ। ਆ ਸਾਡੇ ਲੰਬੀ ਹਲਕੇ ਦੇ ਵਿੱਚ ਤੇ ਗੜੇਮਾਰੀ ਹੋ ਗਈ ਕੁਝ ਪਿੰਡਾਂ 'ਚ ਬਹੁਤ ਜ਼ਿਆਦਾ। ਤਾਂ ਇਹ ਹੁਣ ਜਦੋਂ ਮੀਂਹ ਪੈ ਗਿਆ, ਮੀਂਹ ਪੈਣ ਤੋਂ ਬਾਅਦ ਜੇ ਮੌਸਮ ਖੁੱਲ੍ਹਦਾ ਮੰਨ ਲਓ 2-4 ਦਿਨ, ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚਣੀ ਆ ਕਿ ਕਣਕ ਵੱਢ ਕੇ ਘੱਟੋ ਘੱਟ ਘਰਾਂ 'ਚ ਸੁੱਟੀਏ। ਤਾਂ ਉਸ ਵੇਲੇ ਜਿਹੜੀ ਕਣਕਾਂ ਦੀ ਆਮਦ ਹੈ ਮੰਡੀਆਂ 'ਚ ਬਹੁਤ ਜ਼ਿਆਦਾ ਹੋਏਗੀ। ਤਾਂ ਪਾਸਾਂ ਦੀ ਜੇ ਪਾਰਦਰਸ਼ਤਾ ਘੱਟ ਹੋਊਗੀ ਤਾਂ ਉਸ ਵੇਲੇ ਲੋਕ ਜਿਹੜੇ ਆ ਉਹ ਲੜਾਈ ਝਗੜਿਆਂ ਤੱਕ ਵੀ ਜਾਣਗੇ। ਲੋਕ ਹੋ ਸਕਦਾ ਸੜਕਾਂ ਤੇ ਵੀ ਚਲੇ ਜਾਣ, ਸੜਕਾਂ ਤੇ ਵੀ ਆ ਜਾਣ। ਤਾਂ ਇਹ ਮਾਮਲਾ ਬਹੁਤ ਸੈਂਸਿਟਿਵ ਆ, ਇਹਨਾਂ ਨੂੰ ਬਚਣਾ ਚਾਹੀਦਾ। ਪਰ ਇਹਨਾਂ ਦੇ ਚੇਅਰਮੈਨ ਤੇ ਵਿਧਾਇਕ ਜਿਹੜੇ ਆ ਉਹ ਕਹਿੰਦੇ ਆ ਦੇਖੋ ਜੀ ਕਣਕਾਂ ਦੀ ਆਮਦ ਬੜੀ ਘੱਟ ਆ, ਇਹ ਕੁਛ ਕਰ ਨਹੀਂ ਰਹੇ ਅਧਿਕਾਰੀ ਅਫਸਰ, ਤੁਸੀਂ ਸਾਨੂੰ ਦੇ ਦਿਓ, ਮਤਲਬ ਕਿ ਸਾਰਾ ਕੁਛ, ਸਾਰਾ ਕੰਟਰੋਲ ਆਪਾਂ ਨੂੰ ਦੇ ਦਿਓ, ਆਪਾਂ ਫਿੱਟ ਫਾਟ ਕਰ ਦਿਆਂਗੇ ਮਾਮਲਾ। ਪਰ ਐਸਾ ਨਹੀਂ ਹੋਣਾ ਚਾਹੀਦਾ। ਜੇ ਸਿਆਸੀ ਦਖਲ ਅੰਦਾਜ਼ੀ ਹੋ ਗਈ ਸ਼ੁਰੂ ਤਾਂ ਫਿਰ ਮਾਮਲਾ ਵਿਗੜਨਾ ਸ਼ੁਰੂ ਹੋਏਗਾ। ਸੋ ਇਹ ਇਸੇ ਤਰ੍ਹਾਂ ਚੱਲਣਾ ਚਾਹੀਦਾ ਜਿਸ ਤਰ੍ਹਾਂ ਹੁਣ ਇਹਨਾਂ ਨੇ ਤਿਆਰ ਕੀਤਾ। ਪਰ ਗੱਲ ਇਹ ਹੈ ਨਾ ਕਿ ਤੁਸੀਂ ਜਿਹੜੇ ਛੋਟੇ ਆੜ੍ਹਤੀਏ ਆ ਜਾਂ ਛੋਟੇ ਕਿਸਾਨ ਆ, ਜੇ ਅਧਿਕਾਰੀ ਪੱਧਰ ਤੇ ਉਹ ਕੰਮ ਫਿਰ ਉਹੀ ਕਰਦੇ ਆ ਜਿਹੜਾ ਸਿਆਸਤਦਾਨਾਂ ਦਾ ਡਰ ਆ, ਤਾਂ ਫਿਰ ਮਾਮਲਾ ਉੱਥੇ ਦਾ ਉੱਥੇ ਆ। ਤਾਂ ਅਧਿਕਾਰੀਆਂ ਨੂੰ ਘੱਟੋ ਘੱਟ ਪਾਰਦਰਸ਼ਤਾ ਰੱਖ ਕੇ ਛੋਟੇ ਕਿਸਾਨ, ਛੋਟੇ ਆੜ੍ਹਤੀਏ, ਉਹਨਾਂ ਸਾਰਿਆਂ ਦਾ ਖਿਆਲ ਰੱਖਣਾ ਪਊਗਾ। ਲੋਕਾਂ ਨੂੰ ਸਮਝਾਉਣਾ ਪਊਗਾ ਕਿ ਅਸੀਂ ਤੁਹਾਡਾ ਦਾਣਾ ਦਾਣਾ ਚੁੱਕਾਂਗੇ, ਕੋਈ ਗੱਲ ਨਹੀਂ ਹੈ। ਪਰ ਵੈਸੇ ਇੱਕ ਚੰਗੀ ਖਬਰ ਵੀ ਆ। ਚੰਗੀ ਖਬਰ ਇਹ ਆਈ ਆ ਕਿ ਇੱਕ ਤੇ ਚਲੋ ਠੀਕ ਹੈ ਕਿ ਥੋੜੀ ਸਮੱਸਿਆ ਇਹ ਆ ਰਹੀ ਕਿਸਾਨਾਂ ਨੂੰ ਕਿ ਕਿੱਥੋਂ ਪਾਸ ਲੈਣਾ। ਆਮ ਛੋਟੇ ਕਿਸਾਨ ਨੂੰ ਪਤਾ ਵੀ ਨਹੀਂ ਗਾ, ਹਰੇਕ ਕੋਲ ਸਮਾਰਟਫੋਨ ਵੀ ਨਹੀਂ ਹੁੰਦਾ, ਜਿਸ ਤਰ੍ਹਾਂ ਆਨਲਾਈਨ ਅੱਜ ਕੱਲ੍ਹ ਈ ਪਾਸ ਦੀ ਇੱਕ ਵਿਵਸਥਾ ਕੀਤੀ ਗਈ ਹੈ। ਪਰ ਹੁਣ ਕਰਨ ਕੀ ਜਾ ਰਹੇ, ਇੱਕ ਰਾਇਤ ਸ਼ਾਇਦ ਦੇ ਦੇਣਗੇ ਆਉਣ ਵਾਲੇ ਦਿਨਾਂ 'ਚ। ਪਰ ਜਿਹੜੀ ਮੈਂ ਸਮਝਦਾ ਕਿ ਪਹਿਲਾਂ ਇਹਨਾਂ ਦੀ ਫੇਲੀਅਰ ਹੈ ਕਿ ਪਹਿਲਾਂ ਇਹਨਾਂ ਨੇ ਉਸ ਚੀਜ਼ ਨੂੰ ਵਿਚਾਰਿਆ ਨਹੀਂ। ਇਹ ਕਹਿੰਦੇ ਆ ਕਿ ਇੱਕ ਪਿੰਡ ਹੈ ਜਿਹੜਾ ਉਹਦੇ ਪੱਧਰ ਤੇ ਹੀ ਖਰੀਦ ਜਿਹੜੀ ਆ ਉਹ ਯਕੀਨੀ ਬਣਾ ਦਿੱਤੀ ਜਾਵੇ। ਮਤਲਬ ਮੇਰਾ ਪਿੰਡ ਆ ਤੇ ਮੇਰੇ ਪਿੰਡ ਦੇ ਵਿੱਚ ਮੰਨ ਲਓ ਫੜ ਹੈਗਾ ਜਾਂ ਦਾਣਾ ਮੰਡੀ ਹੈਗੀ ਆ, ਤਾਂ ਉੱਥੇ ਇੱਕ ਪਿੰਡ ਦੀ ਹੀ ਖਰੀਦ ਹੋਵੇ। ਤੇ ਜੇ ਮੇਰੇ ਲਾਗਲਾ ਕੋਈ ਪਿੰਡ ਆ ਉਹਦੇ ਵਿੱਚ ਨਹੀਂ ਹੈ ਤਾਂ ਉੱਥੇ ਕੋਈ ਆਰਜ਼ੀ ਵਿਵਸਥਾ ਕਰ ਦਿੱਤੀ ਜਾਵੇ। ਮਸਲਨ ਕੋਈ ਸਕੂਲ ਦਾ ਗਰਾਊਂਡ ਆ ਜਾਂ ਕੋਈ ਸ਼ੈਲਰ ਆ, ਤਾਂ ਉੱਥੇ ਉਸ ਪਿੰਡ ਦੀ ਖਰੀਦ ਜਿਹੜੀ ਆ ਮਤਲਬ ਕਿ ਪਿੰਡ ਪੱਧਰ ਤੱਕ ਹੀ ਰਹਿ ਜਾਵੇ, ਤਾਂ ਕਿ ਇੱਕ ਮੰਡੀ 'ਚ 2-3 ਪਿੰਡਾਂ ਦੇ ਕਿਸਾਨ ਜਿਹੜੇ ਇਕੱਠੇ ਨਾ ਹੋਣ। ਸੋ ਇਸ ਤਰ੍ਹਾਂ ਵੀ ਕਰਨ ਜਾ ਰਹੇ ਆ। ਪਰ ਇਹਨਾਂ ਨੂੰ ਪਹਿਲਾਂ ਸੋਚ ਲੈਣਾ ਚਾਹੀਦਾ ਸੀ, ਵਿਚਾਰ ਲੈਣਾ ਚਾਹੀਦਾ ਸੀ। ਜੇ ਹੁਣ ਵੀ ਇਹ ਕਰਦੇ ਆ ਤਾਂ ਠੀਕ ਹੈ, ਮੇਰੇ ਖਿਆਲ ਦੇ ਨਾਲ ਇਹ ਮਾਮਲਾ ਠੀਕ ਹੈ। ਥੋੜਾ ਰਸ਼ ਵੀ ਘਟੇਗਾ, ਥੋੜੀ ਇਹਦੇ ਨਾਲ ਤੇਜ਼ੀ ਵੀ ਆਊਗੀ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਪਰਲ ਦੀ ਜ਼ਮੀਨ ਤੇ ਹੋਈ ਖੇਤੀ ਤੇ ਨਾਲ ਹੀ ਹੋਇਆ ਸੱਤਾਧਾਰੀਆਂ ਦਾ ਖੁਲਾਸਾ। ਇਹ ਪਰਲ ਉਹੀ ਹੈ ਕਲੋਨੀ, ਪਰਲ ਕਲੋਨੀ ਬਠਿੰਡੇ ਦੀ, ਜਿਹਦੇ ਵਿੱਚ ਸੁਖਬੀਰ ਬਾਦਲ ਨੇ ਰੈਲੀ ਕੀਤੀ ਸੀ। ਸਦਭਾਵਨਾ ਰੈਲੀ ਸ਼ਾਇਦ ਨਾ ਰੱਖੇ ਸੀ ਉਦੋਂ ਰੈਲੀਆਂ ਦੇ। ਤੇ ਉਹ ਤੋਂ 2 ਦਿਨਾਂ ਬਾਅਦ ਤਾਜਪੋਸ਼ੀ ਰੈਲੀ ਸੀਗੀ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਇੱਕੋ ਗਰਾਊਂਡ 'ਚ, ਮਤਲਬ ਕਿ ਇੱਕੋ ਥਾਂ ਤੇ। 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਜੀ ਤੇ 2 ਦਿਨ ਬਾਅਦ ਉੱਥੇ ਤਾਜਪੋਸ਼ੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਤੁਸੀਂ ਆਪ ਹੀ ਸਮਝ ਲਓ ਕਿ ਉਹ ਜਿਹੜਾ ਪਰਲ ਕਲੋਨੀ ਦਾ ਮਾਲਕ ਹੈ ਨਿਰਮਲ ਸਿੰਘ ਭੰਗੂ, ਉਹ ਕਿਵੇਂ ਸਰਬ ਸਾਂਝਾ ਸੀ ਸਿਆਸਤਦਾਨਾਂ ਦਾ। ਚਲੋ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸਭ ਨੂੰ ਪਤਾ ਹੀ ਆ ਕਿ ਬਹੁਤ ਦੂਰ ਤੱਕ ਗਿਆ। CBI ਇਹਨਾਂ ਸਾਰਿਆਂ ਨੇ ਜਾਂਚਾਂ ਪੜਤਾਲਾਂ ਕੀਤੀਆਂ, ਸੁਪਰੀਮ ਕੋਰਟ ਤੱਕ ਗਿਆ ਮਾਮਲਾ। ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਸੀ, ਮਤਲਬ ਕਿ ਜਿੱਥੇ ਜਿੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਪਈਆਂ ਜਿਉਂਦੀਆਂ ਤਿਉਂ ਰਹਿਣਗੀਆਂ, ਇਹਨਾਂ ਦੇ ਵਿੱਚ ਕੁਛ ਵੀ ਬਦਲਾਅ ਨਹੀਂ ਕੀਤਾ ਜਾ ਸਕਦਾ, ਮਤਲਬ ਕਿ ਇੰਤਕਾਲ ਨਹੀਂ ਕੀਤੇ ਜਾ ਸਕਦੇ। ਜਿੱਥੇ ਕੋਈ ਖੇਤੀਯੋਗ ਜ਼ਮੀਨ ਆ ਉੱਥੇ ਵਾਹੀ ਜੋਤੀ ਨਹੀਂ ਕੀਤੀ ਜਾ ਸਕਦੀ। ਸੋ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਸੀਗੇ। ਤੇ ਬਠਿੰਡੇ ਦੇ ਲਾਗੇ ਜਦੋਂ ਤੁਸੀਂ ਇੱਧਰ ਨੂੰ ਨਿਕਲੋਗੇ ਨਾ, ਬਠਿੰਡੇ ਤੋਂ ਗੋਨੇਆਣੇ ਨੂੰ ਜਾਂ ਬਠਿੰਡੇ ਤੋਂ ਅੰਮ੍ਰਿਤਸਰ ਜਿਹੜਾ ਹਾਈਵੇ ਵੱਜਦਾ ਹੁਣ ਇੱਧਰ ਫਰੀਦਕੋਟ ਨੂੰ ਜਾਂਦੀ ਹੈ ਜਿਹੜੀ ਸੜਕ, ਤਾਂ ਉਹ ਤੇ ਇਹ ਪਰਲ ਕਲੋਨੀ ਆ ਜਿੱਥੇ ਇਹਨਾਂ ਦੀ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਆ। ਤੇ ਉਹ ਵਾਹੀਯੋਗ ਜ਼ਮੀਨ ਜਿਹੜੀ ਆ ਉਹ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਪਈ ਤੇ ਵਿਹਲੀ ਰਹਿਣੀ ਚਾਹੀਦੀ ਸੀ ਜੀ। ਇਹ ਕੀ ਕਰਦੇ ਆ, ਜਿਹੜਾ ਵੀ ਕੋਈ ਬੰਦਾ ਥੋੜਾ ਪਾਵਰਫੁਲ ਹੁੰਦਾ, ਇਹ ਗਾਂ ਹਿੱਸੇ ਤੇ ਠੇਕੇ ਤੇ ਦੇ ਦਿੰਦੇ ਆ। ਹੁਣ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕੌਣ ਬੰਦਾ ਹੈ ਜਿਹੜਾ ਗਾਂ ਛੋਟੇ ਕਿਸਾਨਾਂ ਨੂੰ ਜਾਂ ਜਿਹੜੇ ਬੇਜ਼ਮੀਨੇ ਲੋਕ ਆ ਉਹਨਾਂ ਨੂੰ ਹਿੱਸੇ ਠੇਕੇ ਤੇ ਦਿੰਦੇ ਆ। ਉਹ ਪਤਾ ਹੀ ਨਹੀਂ ਲੱਗਦਾ ਪਿਆ। ਹੁਣ ਜਦੋਂ ਫਸਲ ਪੱਕ ਗਈ, ਪਿਛਲੇ ਸਾਲ ਵੀ ਇਹੋ ਰੌਲਾ ਪਿਆ, ਮੈਨੂੰ ਯਾਦ ਆ, ਤੇ ਐਤਕੀ ਵੀ ਹੁਣ ਰੌਲਾ ਪੈ ਗਿਆ। ਉਹ ਜਿਹੜੇ ਹੈਗੇ ਆ ਜਿਨ੍ਹਾਂ ਨੇ ਫਸਲ ਬੀਜੀ ਆ, ਚਾਹੇ ਉਹ ਹਿੱਸੇਦਾਰ ਹੋਣ ਚਾਹੇ ਠੇਕੇਦਾਰ ਹੋਣ, ਉਹ ਕਹਿੰਦੇ ਆ ਕਿ
ਹੁਣ ਵਿੱਚ ਕੁਝ ਕਾਂਗਰਸੀ ਆਗੂ ਪ੍ਰਗਟ ਹੋ ਗਿਆ, ਕਹਿੰਦੇ ਜੇ ਫਸਲ ਵੱਢਣੀ ਤੇ ਇੰਨੇ 1000 ਰੁਪਇਆ ਦਿਓ ਸਾਨੂੰ ਕਿੱਲੇ ਦੇ ਹਿਸਾਬ ਦੇ ਨਾਲ। ਸੋ ਇਹ ਰੌਲਾ ਪੈ ਗਿਆ। ਰੌਲਾ ਹੁਣ ਚਲੇ ਗਿਆ SSP ਤੱਕ, ਉਹਨਾਂ ਨੇ ਕਿਹਾ ਕਿ ਅਸੀਂ ਫਸਲ ਕਿਸੇ ਨੂੰ ਵੱਢਣ ਹੀ ਨਹੀਂ ਦੇਣੀ। ਪਰ ਇਹਦੇ ਵਿੱਚ ਵੀ ਹੁਣ ਗਰੀਬ ਮਾਰਿਆ। ਮੰਨ ਲਓ ਕਿਸੇ ਬੰਦੇ ਨੂੰ ਜ਼ਮੀਨ ਕਿਸੇ ਨੇ ਵਿਜਵਾ ਦਿੱਤੀ, ਕਿਆ ਚੱਕ ਤੂੰ ਲੈ ਲਾ, ਠੇਕੇ ਤੇ ਲੈ ਲਾ ਚਾਹੇ ਹਿੱਸੇ ਤੇ ਲੈ ਲਾ, ਉਹਨੇ ਤੇ ਆਪਣੀ ਉੱਥੇ ਸਰੀਰਕ ਕਮਾਈ ਵੀ ਜਿਹੜੀ ਹੈ ਝੋਕ ਦਿੱਤੀ, ਉਹਨੇ ਤੇ ਆਪਣੀ ਜਿਹੜੀ ਆਰਥਿਕ ਛੱਲੀ ਪੂਣੀ ਆ ਉਹ ਵੀ ਉੱਥੇ ਲਾ ਦਿੱਤੀ। ਤੇ ਹੁਣ ਜੇ ਪੁਲਿਸ ਕਹੂਗੀ ਕਿ ਅਸੀਂ ਫਸਲ ਵੱਢਣ ਨਹੀਂ ਦਿੰਦੇ, ਉਹ ਵੀ ਇੱਕ ਸਮੱਸਿਆ। ਪਰ ਉੱਥੇ ਖੇਤੀ ਕਰਨ ਕਿੰਨੇ ਦਿੱਤੀ, ਇਹ ਵੀ ਇੱਕ ਸਵਾਲ ਆ। ਉਹ ਬਜਵਾ ਕੌਣ ਰਿਹਾ, ਉੱਥੇ ਬਜਾਈ ਕੌਣ ਕਰਾ ਰਿਹਾ, ਇਹ ਵੀ ਇੱਕ ਭੇਤ ਆ। ਹੁਣ ਇਹ ਜਿਹੜੇ ਆਪਣੇ ਆਪ ਨੂੰ ਸਮਝਦੇ, ਖੁਦ ਨੂੰ ਇਲਾਕੇ ਦਾ CM ਸਮਝਦੇ ਆ, ਉਹ ਕਿੱਥੋਂ ਪ੍ਰਗਟ ਹੋ ਗਿਆ, ਕਿਸ ਲਾਇਸੈਂਸ ਦੇ ਨਾਲ ਉਹ ਵਸੂਲੀ ਕਰਦੇ ਪਏ ਆ, ਇਹ ਵੀ ਇੱਕ ਸਵਾਲ ਆ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਇੱਥੇ ਅੰਨੀ ਮੱਚੀ ਪਈ ਆ ਕਿ ਸ਼ਰਾਬ ਦੇ ਠੇਕਿਆਂ ਨੂੰ ਜਿੰਦਰੇ ਵੱਜੇ ਆ ਤੇ ਸ਼ਰਾਬ ਦੀ ਸਪਲਾਈ ਜਿਹੜੀ ਆ ਉਹ ਕੁਛ ਰਸੂਖਦਾਰ ਕਰੀ ਜਾਂਦੇ ਆ। ਜੇ ਸੁਪਰੀਮ ਕੋਰਟ ਇਹੋ ਜਿਹੀਆਂ ਜ਼ਮੀਨਾਂ ਨੂੰ ਸਟੇ ਕਰ ਦਿੰਦੀ ਹੈ ਕਿ ਹਾਂ ਭਾਈ ਇੱਥੇ ਕੁਛ ਨਹੀਂ, ਸਥਿਤੀ ਜਿਹੜੀ ਜਿਉਂ ਦੀ ਤਿਉਂ ਰੱਖੋ, ਕੁਛ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਨਾਲ, ਤਾਂ ਉੱਥੇ ਜਾ ਕੇ ਖੇਤੀਆਂ ਕਰਵਾ ਰਹੇ ਆ। ਤੇ ਇਹ ਇਸ ਤੋਂ ਵੱਡੀ ਅੰਨੀ ਕੀ ਹੋਏਗੀ ਕਿ ਸੁਪਰੀਮ ਕੋਰਟ ਤੱਕ ਨੂੰ ਇਹ ਟਿੱਚ ਜਾਣਦੇ ਆ। ਤਾਂ ਪਰਲ ਕਲੋਨੀ ਜਿਹੜੀ ਆ ਉਹ ਇਸ ਵੇਲੇ ਫਿਰ ਸੁਰਖੀਆਂ ਦੇ ਵਿੱਚ ਆ, ਕਿਉਂਕਿ ਇਸ ਮਰਤਬਾ ਜਿਹੜੀ ਸਾਰੀ ਫਸਲ ਬੀਜੀ ਗਈ ਸੀ ਉਹਦੇ ਵਿੱਚ ਹਿੱਸਾ ਜਿਹੜਾ ਆ ਕੇ ਉਹ ਲੋਕ ਬਣਾਉਣ ਲੱਗ ਪਏ, ਜਿਹੜੇ ਕਿ ਕੱਲ ਤੱਕ ਅਣਜਾਣ ਸਨ। ਉਹਨਾਂ ਵਾਸਤੇ ਵੀ ਜਿਨ੍ਹਾਂ ਨੇ ਬੀਜੀ ਤੇ ਜਿਨ੍ਹਾਂ ਨੇ ਬਜਾਈ, ਉਹਨਾਂ ਵਾਸਤੇ ਵੀ ਸ਼ਾਇਦ ਅਣਜਾਣ ਸੀਗੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਚੱਲ ਰਹੀ ਪੀਜ਼ਾ ਹੋਮ ਡਿਲੀਵਰੀ ਤੇ ਉੱਠੇ ਸਵਾਲ। ਦੇਖੋ ਪੀਜ਼ਾ ਡਿਲੀਵਰੀ ਜਿਹੜੀ ਆ ਉਹ ਵੱਡੇ ਸ਼ਹਿਰਾਂ 'ਚ ਚੱਲਦੀ ਪਈ ਆ। ਤੇ ਹੁਣ ਦੇਖੋ ਦਿੱਲੀ ਦੇ ਵਿੱਚ ਕੀ ਹੋਇਆ ਕਿ ਉੱਥੇ ਜਿਹੜਾ ਡਿਲੀਵਰੀ ਬੁਆਏ ਸੀਗਾ ਇੱਕ, ਉਹ ਪੋਜ਼ਿਟਿਵ ਸੀਗਾ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ 72 ਘਰਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਸਿਆਪਾ ਪੈ ਗਿਆ, ਹੁਣ ਪਿੱਟਣਾ ਪੈ ਗਿਆ। ਪਰ ਉਹਨੂੰ ਕਿੱਥੋਂ ਮਿਲੀ ਬਿਮਾਰੀ, ਇਹ ਵੀ ਇੱਕ ਭੇਤ ਰਹੇਗਾ। ਹੋ ਸਕਦਾ ਕਿਸੇ ਦੇ ਘਰੋਂ ਉਹਨੂੰ ਮਿਲ ਗਈ ਹੋਵੇ, ਇਹ ਵੀ ਤਾਂ ਹੋ ਸਕਦਾ ਨਾ। ਪਰ ਉਹਦੇ ਨਾਲ ਕੀ ਹੋਇਆ ਕਿ ਲੋਕਾਂ 'ਚ ਡਰ ਫੈਲ ਗਿਆ, ਖਾਸ ਤੌਰ ਤੇ ਪ੍ਰਸ਼ਾਸਨ ਦੇ ਵਿੱਚ ਵੀ ਡਰ ਆ ਕਿ ਜਿਹੜੀ ਹੋਮ ਡਿਲੀਵਰੀ ਆ ਕੁਛ ਥਾਵਾਂ ਤੇ ਤਾਂ ਕੈਂਸਲ ਕਰ ਦਿੱਤੀ ਗਈ, ਮੇਰੇ ਖਿਆਲ ਦੇ ਨਾਲ ਕੁਛ ਜ਼ਿਲ੍ਹਿਆਂ 'ਚ ਕੈਂਸਲ ਕਰ ਦਿੱਤੀ ਗਈ। ਪਰ ਜਿਸ ਤਰ੍ਹਾਂ ਮੋਹਾਲੀ ਹੈ ਜਾਂ ਕੁਛ ਹੋਰ ਵੱਡੇ ਸ਼ਹਿਰ ਆ, ਉੱਥੇ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਉਹ ਜਿਉਂ ਦੀਆਂ ਤਿਉਂ ਸਰਵ ਕਰਦੀਆਂ ਪਈਆਂ, ਮਤਲਬ ਕਿ ਉਹ ਆਪਣੀ ਸਰਵਿਸ ਜਿਹੜੀ ਹੈ ਉਹ ਜਾਰੀ ਰੱਖੀ ਬੈਠੀਆਂ ਨੇ। ਤਾਂ ਜਦੋਂ ਹੁਣ ਬਲਵੀਰ ਸਿੰਘ ਸਿੱਧੂ ਦੇ ਨਾਲ ਗੱਲ ਕੀਤੀ ਜਾਂਦੀ ਹੈ ਪੱਤਰਕਾਰਾਂ ਵੱਲੋਂ, ਰਿਪੋਰਟ ਲੱਗੀ ਅੱਜ ਇੱਕ ਅਖਬਾਰ ਦੇ ਵਿੱਚ, ਉਹ ਕਹਿੰਦੇ ਆ ਕਿ ਦੇਖੋ ਜੀ ਜਨਤਾ ਕਿਉਂ ਖਾਣ ਰਹੀ ਹੈ, ਕਾਹਤੋਂ ਖਾਣੇ, ਉਹ ਨਾ ਮੰਗਵਾਉਣ। ਦੇਖੋ ਉਹਨਾਂ ਦਾ ਤਰਕ ਦੇਖੋ ਸਿਹਤ ਮੰਤਰੀ ਸਾਹਿਬ ਦਾ, ਉਹ ਕਹਿੰਦੇ ਕਿ ਜਨਤਾ ਕਿਉਂ ਖਾ ਰਹੀ ਹੈ। ਹੁਣ ਘਰਾਂ 'ਚ ਬੈਠੇ ਲੋਕ ਬਰਗਰ ਪੀਜ਼ਾ ਤੱਕ ਵੀ ਨਾ ਖਾਣ। ਤੁਸੀਂ ਇਹ ਦੇਖੋ ਕਿ ਹਾਂ ਭਾਈ ਕਿਸ ਤਰ੍ਹਾਂ ਇਹ ਮਾਮਲਾ ਜਿਹੜਾ ਉਹ ਘੱਟ ਖਤਰੇਯੋਗ ਬਣਾਇਆ ਜਾ ਸਕਦਾ ਕਿ ਕਿਸੇ ਨੂੰ ਡਿਲੀਵਰ ਵੀ ਹੋ ਜਾਵੇ ਚੀਜ਼ ਤੇ ਕਿਸੇ ਨੂੰ ਬਿਮਾਰੀ ਜਿਹੜੀ ਉਹ ਵੀ ਨਾ ਵੰਡੀ ਜਾਵੇ। ਤੁਸੀਂ ਕੁਛ ਇਸ ਤਰ੍ਹਾਂ ਦੀ ਵਿਵਸਥਾ ਕਰ ਦਿਓ। ਔਰ ਦੂਜਾ ਸਵਾਲ ਇਹ ਵੀ ਰਹੇਗਾ ਨਾ ਕਿ ਠੀਕ ਹੈ ਲੋਕ ਤੇ ਹੁਣ ਜਿਹੜੇ ਤੜੇ ਪਏ ਆ ਕੁਛ ਨਾ ਕੁਛ ਇਸ ਤਰ੍ਹਾਂ ਚਾਹੁੰਗੇ ਕਿ ਖਾਣ ਪੀਣ ਦਾ ਕੋਈ ਬੰਦੋਬਸਤ ਹੋ ਜਾਵੇ। ਪਰ ਦੂਜੇ ਪਾਸੇ ਇੱਕ ਹੋਰ ਵੀ ਵੱਡੀ ਗੱਲ ਆ ਕਿ ਮਲਟੀਨੈਸ਼ਨਲ ਕੰਪਨੀਆਂ ਨੂੰ ਤੇ ਤੁਸੀਂ ਖੁੱਲ੍ਹ ਦਿੱਤੀ ਆ ਤੇ ਨਿੱਕੇ ਜਿਹੜੇ ਦੁਕਾਨਦਾਰ ਆ, ਛੋਟਾ ਮੋਟਾ ਫਾਸਟ ਫੂਡ ਦਾ ਕੰਮ ਕਰਦੇ ਆ, ਰੇਹੜੀ ਲਾਉਂਦੇ ਆ ਜਾਂ ਨਿੱਕੀ ਮੋਟੀ ਦੁਕਾਨ ਕਰਦੇ ਆ, ਉਹਨਾਂ ਦੇ ਤੁਸੀਂ ਸ਼ਟਰ ਜਿਹੜੇ ਆ ਉਹ ਡਾਊਨ ਕਰਵਾਏ ਹੋਏ ਆ, ਲੌਕ ਲਵਾਏ ਹੋਏ ਆ। ਲਾਕਡਾਊਨ ਲੋਕਾਂ ਦਾ ਲੌਕ ਵੀ ਲੱਗ ਗਿਆ ਤੇ ਲੋਕ ਡਾਊਨ ਵੀ ਹੋ ਰਹੇ ਆਰਥਿਕ ਤੌਰ ਤੇ। ਤਾਂ ਤੁਸੀਂ ਉਹਨਾਂ ਵਾਸਤੇ ਫਿਰ ਇਹ ਰਸਤਾ ਕਿਉਂ ਨਹੀਂ ਖੋਲਦੇ? ਜੇ ਮਲਟੀਨੈਸ਼ਨਲ ਕੰਪਨੀਆਂ ਤੁਸੀਂ ਕਹਿੰਦੇ ਹੋ ਕਿ ਲੋਕ ਕਿਉਂ ਖਾ ਰਹੇ ਆ, ਤੁਸੀਂ ਲੋਕਾਂ ਦੇ ਸੁੱਟ ਰਹੇ ਹੋ, ਤਾਂ ਫਿਰ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਵੀ ਮੌਕਾ ਦੇ ਦਿਓ ਕਿ ਉਹ ਵੀ ਹੋਮ ਡਿਲੀਵਰੀ ਕਰ ਲੈਣ। ਕਿਉਂਕਿ ਲੋਕਾਂ ਨੂੰ ਤੁਸੀਂ ਕਹਿੰਦਾ ਕਿ ਲੋਕ ਨਾ ਖਾਣ ਤੇ ਜੋ ਇਹ ਲੋਕ ਖਾਣਾ ਚਾਹੁੰਦੇ ਆ ਉਹ ਫਿਰ ਮੁਕਾਬਲੇਬਾਜ਼ੀ 'ਚ ਤਾਂ ਦੇਖਣ ਕਿ ਹਾਂ ਭਾਈ ਅਸੀਂ ਕਿਹਦੇ ਕੋਲ ਮੰਗਾਉਣਾ। ਸੋ ਇਹ ਜਿਹੜੀ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੱਲਦੀ ਪਈ ਆ, ਇਹ ਸਰਕਾਰ ਜਿਹੜੀ ਆ ਉਹ ਸੋਚਦੀ ਘੱਟ ਆ ਤੇ ਜ਼ਿਆਦਾ ਵਿਖਾਉਂਦੀ ਆ ਕਿ ਅਸੀਂ ਆਹ ਕਰ ਦਿੱਤਾ ਆਹ ਕਰ ਦਿੱਤਾ, ਸੋਚਦੀ ਘੱਟ ਆ ਕਿ ਇਹਨਾਂ ਚੀਜ਼ਾਂ ਦੇ ਮਾਇਨੇ ਕੀ ਨਿਕਲਦੇ ਆ। ਕਿ ਘੱਟੋ ਘੱਟ ਤੁਸੀਂ ਇਸ ਮੁਕਾਬਲੇਬਾਜ਼ੀ 'ਚ ਛੋਟੇ ਦੁਕਾਨਦਾਰ ਨੂੰ ਮੌਕਾ ਤਾਂ ਦਿਓ। ਇਹ ਕਿੱਡੀ ਧੱਕੇਸ਼ਾਹੀ ਆ ਕਿ 4 ਪੈਸੇ ਉਹ ਇਸ ਵੇਲੇ ਕਮਾ ਨਹੀਂ ਸਕਦੇ, ਉਲਟਾ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਹੋਣਗੀਆਂ ਨਿੱਕੀਆਂ ਮੋਟੀਆਂ ਉਹਨਾਂ ਨੂੰ ਰੈਂਟ ਪੈ ਰਿਹਾ ਹੋਏਗਾ, ਬਿਜਲੀ ਦਾ ਬਿੱਲ ਪੈ ਜਾਣਾ, ਹੋਰ ਕਿੰਨੇ ਖਰਚੇ ਪੈ ਜਾਣੇ ਆ, ਉਹ ਸਾਰਾ ਕੁਛ ਚੱਲਦਾ। ਤੇ ਜਦ ਤੁਸੀਂ ਦੂਜੀਆਂ ਕੰਪਨੀਆਂ ਨੂੰ ਦਿੰਦੇ ਮੌਕਾ ਇਹਨਾਂ ਨੂੰ ਵੀ ਦੇ ਦਿਓ, ਫਿਰ ਕੀ ਫਰਕ ਪੈਂਦਾ? ਜੀ ਜੀ ਜੀ।
ਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ ਜਾਂਦੇ ਜਾਂਦੇ ਵੀ ਕਹਿੰਦੇ ਪੇਂਡੂ ਖੇਤਰਾਂ ਨੂੰ ਮਿਲੀਆਂ ਹੋਰ ਕੁਝ ਛੋਟਾਂ। ਹਾਂਜੀ, ਪਿੰਡੂ ਖੇਤਰਾਂ ਨੂੰ ਕੁਝ ਹੋਰ ਛੋਟਾਂ ਮਿਲੀਆਂ ਨੇ। ਇਹ ਛੋਟਾਂ ਇਹ ਨੇ ਕਿ ਜਿਸ ਤਰ੍ਹਾਂ ਹੁਣ ਆਪਣੇ ਪਿੰਡਾਂ ਦੇ ਵਿੱਚ ਭਵਨ ਨਿਰਮਾਣ ਦੀਆਂ ਸਰਗਰਮੀਆਂ, ਮਤਲਬ ਕਿ ਇਮਾਰਤ ਸਾਜੀ ਜਿਹੜੀ ਆਪਾਂ ਕਰਦੇ ਹਾਂ, ਘਰ ਘੁਰ ਪਾਉਂਦੇ ਹਾਂ ਜਾਂ ਹੋਰ ਇਸ ਤਰ੍ਹਾਂ ਦੀ ਉਸਾਰੀ ਹੁੰਦੀ ਆ, ਉਹ ਕੰਮ ਕੀਤਾ ਜਾ ਸਕਦਾ। ਪਾਵਰ ਟਰਾਂਸਮਿਸ਼ਨ ਦਾ ਕੰਮ ਕੀਤਾ ਜਾ ਸਕਦਾ, ਜਿਹੜੀਆਂ ਲਾਈਨਾਂ ਵਗੈਰਾ ਵਿਛਾਈਆਂ ਜਾਂਦੀਆਂ, ਟੈਲੀਕਾਮ, ਆਪਟੀਕਲ ਫਾਈਬਰ, ਉਹ ਜੋ ਲੇਬਰ ਵਿਛਾਉਂਦੀ ਆ ਉਹਨਾਂ ਵਾਸਤੇ ਵੀ ਮਾਮਲਾ ਜਿਹੜਾ ਉਹ ਖੁੱਲ ਜਾਵੇਗਾ। ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਐਕਸਟਰਾ ਹੁਣ ਜੋੜੀਆਂ, ਮਤਲਬ ਕਿ 20 ਤਰੀਕ ਤੋਂ ਇਹ ਛੋਟਾਂ ਲਾਗੂ ਹੋਣੀਆਂ ਕਿ ਜਿਹੜੀ ਕੇਂਦਰ ਨੇ ਹਦਾਇਤਾਂ ਦੀ ਚਿੱਠੀ ਜਾਰੀ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਹੁਣ ਇਹ ਐਕਸਟਰਾ ਚੀਜ਼ਾਂ ਜਿਹੜੀਆਂ ਉਹ ਜੋੜ ਦਿੱਤੀਆਂ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਜੋੜੀ ਗਈ ਆ ਕਿ ਪਾਣੀ ਦੀ ਸਪਲਾਈ ਤੇ ਸਫਾਈ, ਇਹਦੇ ਵਿੱਚ ਵੀ ਛੋਟ ਰਹੇਗੀ। ਜੋ ਵੀ ਕੰਮ ਹੈ ਜਾਂ ਜੋ ਵੀ ਕਰਮਚਾਰੀ ਇਹਦੇ ਵਿੱਚ ਕੰਮ ਕਰਦੇ ਆ ਉਹਨਾਂ ਵਾਸਤੇ ਵੀ ਵਿਸ਼ੇਸ਼ ਹਦਾਇਤਾਂ ਰਹਿਣਗੀਆਂ। ਸੋ ਇਹ ਪੰਜਾਬ ਵਾਸੀਆਂ ਵਾਸਤੇ ਜਿਨ੍ਹਾਂ ਦਾ ਕੰਮ ਰੁਕ ਗਿਆ ਸੀ ਉਸਾਰੀ ਦਾ ਖਾਸ ਤੌਰ ਤੇ, ਜਾਂ ਜਿਹੜੇ ਹੋਰ ਲੇਬਰ ਵਾਲੇ ਇਹਨਾਂ ਕੰਮਾਂ 'ਚ ਲੱਗੇ ਆ, ਉਹਨਾਂ ਵਾਸਤੇ ਅਹਿਮ ਆ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।